ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਹੋਮ ਆਟੋ ਕਮਰਸ਼ੀਅਲ ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ। ਇਸ ਦੇ ਲਈ ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਵਰ ਕੈਲੀਫੋਰਨੀਆ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਵਲਾ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਾਸੀ, ਬਲਬੀਰ ਬਾਸੀ ਸੌਸਲੀ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਵਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋ, ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਆਪਾਂ ਕੁਛ ਕੁ ਹੀਟ ਨਾਲ ਰਿਲੇਟਡ ਜਿਹੜੀਆਂ ਨਿਊਜ਼ ਆ, ਅਪਡੇਟਸ ਉਹ ਸਾਂਝੀਆਂ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਸੈਂਟਰਲ ਵੈਲੀ, ਬੇ ਏਰੀਆ, LA ਸਾਈਡ, ਇੱਧਰ ਜਿਹੜੀ ਆ ਐਕਸੈਸਿਵ ਹੀਟ ਵਾਰਨਿੰਗ ਜਿਹੜੀ ਆ ਇਸ਼ੂ ਕੀਤੀ ਗਈ ਹੈਗੀ ਆ। ਟੈਂਪਰੇਚਰ ਜੋ ਆ 110-15 ਡਿਗਰੀ ਤੱਕ ਵੀ ਕਈ ਏਰੀਏ ਦੇ ਵਿੱਚ ਜਾ ਸਕਦੇ ਆ। ਐਕਸੈਸਿਵ ਹੀਟ ਵਾਰਨਿੰਗ ਦੇ ਨਾਲ ਅੱਗ ਲੱਗਣ ਦੇ ਚਾਂਸ ਬਹੁਤ ਜ਼ਿਆਦਾ ਵਧੇ ਹੋਏ ਆ ਅਤੇ ਕਈ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ ਵੀ ਆ। ਜਿਹੜੇ ਟਾਊਨ 'ਚ ਆਪਾਂ ਦੋਨੋਂ ਰਹਿੰਦੇ ਹਾਂ, ਉੱਥੇ ਕੱਲ੍ਹ ਸ਼ਾਮੀ ਪਹਾੜੀਆਂ 'ਚ ਅੱਗ ਲੱਗੀ ਹੋਈ ਸੀ। ਲਾਸ ਐਂਜਲਸ ਦੇ ਵਿੱਚ ਵੀ ਜਿਹੜੀ ਅੱਗ ਆ ਉਹ ਲੱਗੀ ਹੋਈ ਆ। ਕਹਿੰਦੇ ਮੈਸਿਵ ਵਾਈਲਡ ਫਾਇਰ ਨੌਰਦਰਨ ਕੈਲੀਫੋਰਨੀਆ 'ਚ ਕੋਲਮਸ ਆਫ ਫਲੇਮ ਜਿਹੜੇ ਆ ਉਹ ਚੱਲ ਰਹੇ ਹੈਗੇ ਆ। ਅਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਘਰਾਂ ਦੇ ਅੰਦਰ ਹੀ ਰਹੋ, ਡੀਹਾਈਡਰੇਟ ਨਾ ਹੋ, ਪਾਣੀ ਵੱਧ ਤੋਂ ਵੱਧ ਕਹਿੰਦੇ ਪੀਓ, ਜਿਹੜੇ ਡਾਕਟਰ ਦੱਸ ਰਹੇ ਹੈਗੇ ਆ, ਤਾਂ ਕਿ ਕਿਸੇ ਤਰ੍ਹਾਂ ਦਾ ਜਿਹੜਾ ਤੁਹਾਨੂੰ ਕੋਈ ਸਿਹਤ ਦੇ ਉੱਤੇ ਅਸਰ ਨਾ ਪਵੇ। ਏਅਰ ਕੰਡੀਸ਼ਨ ਰੂਮ ਦੇ ਅੰਦਰ ਰਹੋ, ਜੇ ਨਹੀਂ ਵੀ ਆ ਤਾਂ ਬਿਲਕੁਲ ਪੱਖਾ ਆ ਜਾਂ ਕੁਛ ਵੀ ਆ। ਡਰਿੰਕ ਪਲੈਂਟੀ ਆਫ ਫਲੂਇਡਸ, ਵਾਟਰ ਜੋ ਵੀ ਤੁਹਾਡਾ ਜੂਸ ਹੈਗਾ ਆ। ਹਾਂਜੀ ਜੀ ਬਿਲਕੁਲ, ਇਹ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਆ। ਅਤੇ ਕੱਲ੍ਹ ਜਿਹੜਾ ਹਰਜੋਤ ਸਿੰਘ ਜੀ, ਇੱਥੇ ਬੇ ਏਰੀਏ ਦੇ ਵਿੱਚ ਸਵੀਅਰ ਥੰਡਰ ਸਟੋਰਮਸ ਦੀ ਜਿਹੜੀ ਵਾਰਨਿੰਗ ਸੀਗੀ ਅਤੇ ਬਹੁਤ ਜ਼ਿਆਦਾ ਜਿਹੜੀ ਬਿਜਲੀ ਜਿਹੜੀ ਆ ਉਹ ਜਿਹੜੀ ਉਹ ਪੈਂਦੀ ਰਹੀ, ਬੱਦਲ ਜਿਹੜੇ ਉਹ ਗਰਜਦੇ ਰਹੇ। ਕਈ ਥਾਵਾਂ ਦੇ ਉੱਤੇ ਗੜੇ ਐਨ ਜਿਹੜਾ ਆ ਉਹ ਵੀ ਪਏ, ਕਾਫੀ ਭਾਰੀ ਮੀਂਹ ਵੀ ਜਿਹੜਾ ਪਿਆ, ਜਿਸ ਤੋਂ ਬਾਅਦ ਦੇ ਵਿੱਚ ਹੁੰਮ ਜਿਹੜਾ ਆ ਬਹੁਤ ਮੌਸਮ ਹੋ ਗਿਆ। ਜਿਹੜੀ ਇੰਡੀਆ ਵਾਲੀ ਗਰਮੀ, ਪਸੀਨੇ ਵਾਲੀ ਹਿਊਮਿਡ ਜਿਹੜੀ ਆ ਉੱਦਾਂ ਦੀ ਜਿਹੜੀ ਉਹ ਬਣੀ ਆ। ਸੋ ਸਾਰੇ ਜਾਣਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਆ। ਅਤੇ ਕਈ ਥਾਵਾਂ ਦੇ ਉੱਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਅੱਗਾਂ ਵੀ ਜਿਹੜੀਆਂ ਉਹ ਲੱਗੀਆਂ ਆ। ਆਪਣੇ ਬੇ ਏਰੀਏ ਦੇ ਵਿੱਚ ਵੀ ਇੱਕ ਮਾਰਸ਼ ਫਾਇਰ ਜਿਹੜੀ ਆ ਇਸ ਟਾਈਮ ਜਿਹੜੀ ਉਹ ਲੱਗੀ ਹੋਈ ਆ। ਕੱਲ੍ਹ ਕਾਫੀ ਜ਼ਿਆਦਾ ਉਸਨੇ ਕਈ ਏਕੜ ਜਿਹੜੇ ਆ ਉਸ ਦੇ ਅੰਡਰ ਜਿਹੜੇ ਉਹ ਸੜ ਗਏ ਸੀਗੇ। ਸੋ ਬਿਜਲੀ ਪੈਣ ਦੇ ਕਰਕੇ, ਕਿਉਂਕਿ ਸੋਕਾ ਇੱਕ ਹਿਸਾਬ ਦੇ ਨਾਲ ਸੁੱਕਾ ਹੀ ਸੀਗਾ, ਕਾਫੀ ਚਿਰ ਤੋਂ ਮੀਂਹ ਵਗੈਰਾ ਤਾਂ ਨਹੀਂ ਸੀ ਪਿਆ ਹੋਇਆ, ਉਹਦੇ ਕਰਕੇ ਜਿਹੜੇ ਇੰਸੀਡੈਂਟ ਆ ਕਈ ਥਾਵਾਂ ਦੇ ਉੱਤੇ ਵਾਪਰੇ ਹੋਏ ਨੇ। ਸੋ ਜ਼ਰੂਰ ਸਾਰੇ ਜਾਣੇ ਜਿਹੜਾ ਵੱਧ ਤੋਂ ਵੱਧ ਧਿਆਨ ਦੇਣ। ਅਤੇ ਜਿਹੜੀ ਗਰਮੀ ਆ ਉਹ ਕਾਫੀ ਜ਼ਿਆਦਾ ਪੈਣੀ ਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਤਾਂ ਫਰੈਜ਼ਨੋ ਬੇਕਰਫੀਲਡ ਦੇ ਨਾਲੋਂ ਵੀ ਜਿਹੜੀ ਉਹ ਜ਼ਿਆਦਾ ਗਰਮੀ ਜਿਹੜੀ ਉਹ ਦੇਖੀ ਗਈ ਆ, ਰਿਕਾਰਡ ਤੋੜ। ਜਿੱਦਾਂ ਡੈਥ ਵੈਲੀ ਦੇ ਵਿੱਚ ਟੈਂਪਰੇਚਰ ਜਾਂ ਐਰੀਜ਼ੋਨਾ ਉੱਧਰਲੇ ਪਾਸੇ ਇਲਾਕਿਆਂ ਦੇ ਵਿੱਚ ਦੇਖੇ ਜਾਂਦੇ ਸੀ, ਉੱਦਾਂ ਦੇ ਟੈਂਪਰੇਚਰ ਜਿਹੜੇ ਆ ਉਹ ਇੱਥੇ ਦੇਖੇ ਗਏ ਹੈਗੇ ਆ। ਸੈਨ ਫਰਾਂਸਿਸਕੋ, ਜਿੱਥੇ ਅਮੂਮਨ ਹਮੇਸ਼ਾ ਹੀ ਠੰਡੀਆਂ ਹਵਾਵਾਂ ਜਿਹੜੀਆਂ ਉਹ ਵਗਦੀਆਂ ਰਹਿੰਦੀਆਂ ਆ, ਉੱਥੇ ਵੀ ਜਿਹੜੀ ਆ ਗਰਮੈਸ਼ ਵਗੈਰਾ ਇੱਧਰ ਬੇ ਦੇ ਵਿੱਚ ਪੈਨਿਨਸੂਲਾ ਦੇ ਵਿੱਚ ਵੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈਗੀ ਆ। ਸੋ ਸਾਰੇ ਜਾਣੇ ਧਿਆਨ ਜਿਹੜਾ ਉਹ ਰੱਖਣ। ਬੇ ਏਰੀਆ ਵਾਲਿਆਂ ਨੂੰ ਜ਼ਿਆਦਾ ਗਰਮੀ ਲੱਗਦੀ ਹੈ, ਕਿਉਂਕਿ ਉਹ ਆਦੀ ਨਹੀਂ ਹੁੰਦੇ ਇੰਨੇ ਜ਼ਿਆਦਾ, ਸੋ ਉਹਨਾਂ ਨੂੰ ਜ਼ਿਆਦਾ ਮਹਿਸੂਸ ਹੁੰਦੀ ਹੈ। ਅਤੇ ਉਹਦੇ ਕਰਕੇ ਹਰਜੋਤ ਸਿੰਘ ਜੀ, ਗ੍ਰਿਡ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਹੋ ਰਿਹਾ। ਬਿਜਲੀ ਵੀ ਬਹੁਤ ਥਾਵਾਂ ਦੇ ਉੱਤੇ ਜਿਹੜੀ ਉਹ ਆਉਂਦੀ ਜਾਂਦੀ ਜਿਹੜੀ ਉਹ ਰਹੀ। ਇੰਡੀਆ ਵਾਂਗੂ ਜਿਹੜੇ ਕੱਟਾਂ ਦਾ, ਪਾਵਰ ਕੱਟ ਦਾ ਜਿਹੜਾ ਆ ਉਹ ਲੋਕਾਂ ਨੂੰ ਜਿਹੜਾ ਉਹ ਸਾਹਮਣਾ ਆ ਉਹ ਕਰਨਾ ਪਿਆ ਆ, ਕਿਉਂਕਿ ਇੱਥੇ ਇੰਨੀ ਡਿਮਾਂਡ ਜਿਹੜੀ ਆ ਉਹ ਅਚਾਨਕ ਜਿਹੜੀ ਵਧਣ ਕਰਕੇ ਗ੍ਰਿਡ ਦੇ ਉੱਤੇ ਭਾਰ ਪਿਆ, ਅਤੇ ਜਿਸ ਕਰਕੇ ਬਿਜਲੀ ਕਈ ਥਾਵਾਂ ਦੇ ਉੱਤੇ ਕਈ ਚਿਰ ਜਿਹੜੀ ਉਹ ਆਉਂਦੀ ਜਾਂਦੀ ਰਹੀ। ਸੋ ਲਾਸ ਐਂਜਲਸ ਸਾਈਡ ਦੇ ਵਿੱਚ 4500 ਦੇ ਕਰੀਬ ਜਿਹੜੀਆਂ ਬਿਲਡਿੰਗਸ ਆ ਉਹ ਅੱਗ ਦੇ ਜਿਹੜੇ ਬਿਲਕੁਲ ਏਰੀਏ ਦੇ ਵਿੱਚ ਆ ਗਈਆਂ ਹੈਗੀਆਂ। ਖਾਸ ਕਰਕੇ ਐਂਜਲਸ ਨੈਸ਼ਨਲ ਫੋਰੈਸਟ ਏਰੀਆ ਜਿਹੜਾ ਹੈਗਾ, ਉੱਥੇ ਕਹਿੰਦੇ ਪਈ ਹੰਡਰਡਸ ਆਫ ਲੋਕ ਜਿਹੜੇ ਆ ਉਹਨਾਂ ਨੂੰ ਉਸ ਏਰੀਏ ਤੋਂ ਮੂਵ ਹੋਣ ਦੇ ਲਈ ਕਹਿ ਦਿੱਤਾ ਗਿਆ ਹੈਗਾ। ਉੱਥੇ ਵਿੰਡਸ ਜਿਹੜੀਆਂ ਆ 15 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ। ਇਸੇ ਤਰ੍ਹਾਂ ਇੱਕ ਹੋਰ ਅੱਗ ਲੇਕ ਫਾਇਰ ਜਿਹੜੀ ਸਿਰਫ
12% ਹੀ ਕੰਟੇਨਡ ਹੋਈ ਆ। ਇਹ 28 ਸਕੁਅਰ ਮਾਈਲਸ ਏਰੀਏ ਨੂੰ ਕਵਰ ਕਰ ਰਹੀ ਹੈਗੀ ਆ, ਅਤੇ ਇੱਥੇ ਜਿਹੜੀਆਂ 33 ਬਿਲਡਿੰਗਸ ਆਲਰੇਡੀ ਸੜ ਕੇ ਸਵਾਹ ਹੋ ਗਈਆਂ ਹੈਗੀਆਂ। ਇੱਕ ਹੋਰ ਬਹੁਤ ਵੱਡੀ ਅੱਗ ਜਿਹੜੀ ਆ ਉਹ ਚੱਲ ਰਹੀ ਹੈਗੀ ਆ ਲੋਇਲਟਨ ਟਾਊਨ ਹੈਗਾ ਆ ਇਹ 40 ਮਾਈਲਸ ਵੈਸਟ ਆਫ ਰੀਨੋ ਨਵਾਡਾ ਦੇ ਵਿੱਚ। ਉੱਥੇ ਵੀ ਕਹਿੰਦੇ ਪਈ ਜਿਹੜੀਆਂ ਹਵਾਵਾਂ ਬਹੁਤ ਚੱਲ ਰਹੀਆਂ। ਇੱਕ ਹੋਰ 45 ਸਕੁਅਰ ਮਾਈਲ ਏਰੀਆ ਸਟੇਟ ਰਾਊਟ 395 ਜਿਹੜਾ ਕੈਲੀਫੋਰਨੀਆ ਨਵਾਡਾ ਬਾਰਡਰ ਦੇ ਉੱਤੇ ਹੈਗਾ, ਤਾਹੋ ਨੈਸ਼ਨਲ ਫੋਰੈਸਟ ਏਰੀਏ ਦੇ ਵਿੱਚ, ਉਹ ਵੀ ਉੱਥੇ ਜਿਹੜੀ ਅੱਗ ਆ ਬਹੁਤ ਖਤਰਨਾਕ ਇਸ ਟਾਈਮ ਲੱਗੀ ਹੋਈ ਹੈਗੀ। ਜੀ ਬਿਲਕੁਲ, ਇਸ ਵੀਕਐਂਡ ਦੇ ਵਿੱਚ ਜਿਹੜਾ ਅੱਗ ਦਾ ਸੀਜ਼ਨ ਜਿਹੜਾ ਸ਼ੁਰੂ ਹੋਇਆ ਆ, ਤਾਂ ਕਾਫੀ ਜ਼ਿਆਦਾ ਅੱਗ ਕਈ ਥਾਵਾਂ 'ਤੇ ਲੱਗੀਆਂ। ਆਪਣੇ ਜਿੱਥੇ ਪੰਜਾਬੀ ਰੇਡੀਓ USA ਦਾ ਸਟੂਡੀਓ ਆ ਸੈਨ ਹੋਜ਼ੇ ਦੇ ਲਾਗੇ ਹੀ ਇੱਕ ਮਾਰਚ ਫਾਇਰ ਜਿਹੜੀ ਉਹ ਚੱਲ ਰਹੀ ਆ, ਜਿਹੜੀ ਤਕਰੀਬਨ ਇਸ ਟਾਈਮ 1750 ਏਕੜ ਦੇ ਵਿੱਚ ਜਿਹੜੀ ਉਹ ਫੈਲੀ ਹੋਈ ਆ, ਅਤੇ ਅਜੇ ਇਸ ਦੀ ਬਿਲਕੁਲ ਵੀ ਕੰਟੇਨਮੈਂਟ ਆ ਉਹ ਨਹੀਂ ਹੋਈ। ਸੋ ਹੋਰ ਵੀ ਕਈ ਥਾਵਾਂ ਦੇ ਉੱਤੇ ਅੱਗਾਂ ਜਿਹੜੀਆਂ ਲੱਗੀਆਂ। ਜਿਹੜੀ ਇਸ ਟਾਈਮ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਅੱਗ ਜਿਹੜੀ ਐਪਲ ਫਾਇਰ ਜਿਹੜੀ ਉਹ ਚੱਲ ਰਹੀ ਆ, ਉਹ 33,424 ਏਕੜ ਜਿਹੜੀ ਆ ਉਹ ਤਬਾਹ ਕਰ ਚੁੱਕੀ ਆ, ਅਤੇ ਇਸ ਨੂੰ ਉਹਦਾ 95% ਜਿਹੜਾ ਉਹ ਹੁਣ ਕੰਟੇਨ ਕਰ ਲਿਆ। ਇਹ ਰਿਵਰ ਸਾਈਡ ਦੇ ਲਾਗੇ ਜਿਹੜੀ ਆ ਇਹ ਅੱਗ ਲੱਗੀ ਹੋਈ ਸੋ ਹੈਗੀ ਆ। ਬਿਲਕੁਲ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਜਿਹੜਾ ਮੋਇਸਚਰ ਸੀਗਾ ਆਫਸ਼ੋਰ ਟ੍ਰੋਪੀਕਲ ਸਟਾਰਮ ਕਰਕੇ ਜਿਹੜਾ ਥੰਡਰ ਸਟਾਰਮ ਜ਼ਿਆਦਾ ਆਏ ਹੈਗੇ ਆ। ਨੌਨ ਸਟਾਪ ਲਾਈਟਨਿੰਗ ਨੇ ਸਟਰਾਈਕ ਕੀਤਾ ਹੈਗਾ ਐਤਵਾਰ ਨੂੰ, ਅਤੇ ਅੱਜ ਵੀ ਕਹਿੰਦੇ ਲਾਈਟਨਿੰਗ ਜਿਹੜੀ ਸਟਰਾਈਕ ਆ ਕਾਫੀ ਕਰ ਸਕਦੀ ਹੈਗੀ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਵੀ 75 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਜਿਹੜੀਆਂ ਹਵਾਵਾਂ ਆ ਅੱਜ ਉਹ ਚੱਲਣਗੀਆਂ। ਸੋ ਬੇ ਏਰੀਏ ਦੇ ਵਿੱਚ ਕਹਿੰਦੇ ਪਈ ਵਾਇਲੈਂਟ ਸਮਰ ਥੰਡਰ ਸਟਾਰਮ ਈਵੈਂਟ ਫਿਰ ਇੱਕ ਵਾਰੀ ਜਿਹੜਾ ਹੋ ਸਕਦਾ ਅੱਜ ਸ਼ਾਮ ਤਾਈਂ। ਸੋ ਇਹ ਸਾਰਾ ਕੁਛ ਬੁੱਧਵਾਰ ਸ਼ਾਮ ਤੱਕ ਇੱਦਾਂ ਹੀ ਰਹਿਣਾ ਆ। ਜਿੰਨੀ ਜ਼ਿਆਦਾ ਜਿਹੜੀ ਹੀਟ ਹੈਗੀ ਆ, ਥੰਡਰ ਸਟਾਰਮ, ਲਾਈਟਨਿੰਗ, ਅੱਗ ਦੇ ਬਹੁਤ ਜ਼ਿਆਦਾ ਚਾਂਸ ਆ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਸਾਰੀਆਂ ਗੱਲਾਂ ਦਾ ਜਿਹੜਾ ਧਿਆਨ ਰੱਖੋ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲਾਂ ਕਰਦੇ ਜਾਈਏ, ਤਾਂ ਅੱਜ ਇਸ ਜਿਹੜੇ ਹਫਤੇ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਨੈਸ਼ਨਲ ਕਨਵੈਨਸ਼ਨ ਆ ਉਹ ਹੋਣ ਜਾ ਰਹੀ ਹੈਗੀ ਆ। ਸੋ ਡੈਮੋਕ੍ਰੇਟ ਕਨਵੈਨਸ਼ਨ ਕਹਿੰਦੇ ਵਰਚੁਅਲ ਇਵੈਂਟ ਜਿਹੜੀ ਆ ਉਹ ਹੋਵੇਗੀ। ਉੱਧਰ ਰਾਸ਼ਟਰਪਤੀ ਟਰੰਪ ਅੱਜ 2 ਜਿਹੜੇ ਸਵਿੰਗ ਸਟੇਟਸ ਹੈਗੀਆਂ ਮਿਨੇਸੋਟਾ ਅਤੇ ਵਿਸਕੌਨਸਨ, ਉੱਥੇ ਜਿਹੜੇ ਆ ਆਪਣੇ ਜਿਹੜੀ ਗੱਲਬਾਤ ਕਰਨ ਦੇ ਲਈ, ਉੱਥੇ ਹਾਜ਼ਰੀ ਲਵਾਉਣ ਦੇ ਲਈ ਉਹ ਜਾ ਰਹੇ ਹੈਗੇ ਨੇ। ਅਤੇ ਹੁਣ ਦੇਖਦੇ ਹਾਂ ਵੀ ਕੀ ਜਿਹੜਾ ਆ ਇਹ ਬਣਦਾ ਹੈ। ਅਗਲੇ ਹਫਤੇ ਜਿਹੜੀ ਰਿਪਬਲਿਕਨ ਜਿਹੜੀ ਨੈਸ਼ਨਲ ਕਨਵੈਨਸ਼ਨ ਆ ਉਹ ਜਿਹੜੀ ਉਹ ਹੋਵੇਗੀ। ਸੋ ਜਿਹੜੇ ਸੈਨੇਟਰ ਕਮਲਾ ਹੈਰਿਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਦੇ ਇਹਨਾਂ ਨੇ ਕੈਂਡੀਡੇਟ ਜਿਹੜੇ ਚੁਣੇ ਨੇ ਜੋ ਬਾਈਡਨ ਨੇ, ਇਹ ਇਸ ਟਾਈਮ ਮੌਜੂਦਾ ਸੈਨੇਟਰ ਅਤੇ ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਦੀ ਅਟਰਨੀ ਜਨਰਲ ਜਿਹੜੀ ਆ ਉਹ ਰਹਿ ਚੁੱਕੀ ਆ। ਅਤੇ ਜਿਹੜੇ ਜੋ ਬਾਈਡਨ ਆ 8 ਸਾਲ ਜਿਹੜੇ ਉਪ ਰਾਸ਼ਟਰਪਤੀ ਦੀ ਭੂਮਿਕਾ ਦੇ ਵਿੱਚ ਰਹੇ ਨੇ, ਅਤੇ ਉਸ ਤੋਂ ਪਹਿਲਾਂ ਸੈਨੇਟਰ, ਅਤੇ ਲੰਮੇ ਅਰਸੇ ਤੋਂ ਦਹਾਕਿਆਂ ਤੋਂ ਪੋਲੀਟੀਕਲ ਜਿਹੜੇ ਆ ਉਹ ਪੋਲੀਟੀਕਲੀ ਜਿਹੜੇ ਉਹ ਕਰੀਅਰ ਪੋਲੀਟੀਸ਼ੀਅਨ ਜਿਹੜੇ ਆ ਉਹ ਆਪਾਂ ਆਖ ਸਕਦੇ ਹਾਂ। ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਡੈਮੋਕ੍ਰੇਟ ਪਾਰਟੀ ਦੀ ਕਨਵੈਨਸ਼ਨ ਦੇ ਵਿੱਚ ਬਰਨੀ ਸੈਂਡਰ ਅਤੇ ਜਿਹੜੇ ਫਾਰ ਲੈਫਟ ਜਿਨ੍ਹਾਂ ਨੂੰ ਲਿਬਰਲ ਆਖਿਆ ਜਾਂਦਾ ਆ, ਪ੍ਰੋਗਰੈਸਿਵ ਜਿਹੜੇ ਆ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ, ਵੀ ਉਹਨਾਂ ਦੇ ਨਾਲ ਕਿੱਦਾਂ ਦੀ ਜਿਹੜੀ ਉਹ ਗੱਲ ਰਹੇਗੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪੂਰਾ ਸਮਰਥਨ ਜਿਹੜਾ ਇਹਨਾਂ ਨੂੰ ਹੈਗਾ ਜੋ ਬਾਈਡਨ ਦੇ ਨਾਲ ਜਿਹੜੀ ਕਮਲਾ ਹੈਰਿਸ ਉਹਨਾਂ ਨੂੰ। ਸੋ ਕਹਿੰਦੇ ਵੀ ਅੱਜ ਈਸਟਰਨ ਟਾਈਮ ਦੇ ਮੁਤਾਬਕ ਸ਼ਾਮੀ ਜਿਹੜਾ 8 ਵਜੇ ਇਹ ਜਿਹੜੀ ਇਹਨਾਂ ਦਾ ਲਾਈਵ ਸ਼ੋਅ ਜਿਹੜਾ ਆ ਉਹ ਚਾਲੂ ਹੋਵੇਗਾ। ਸੋ ਕਈ ਬ੍ਰੌਡਕਾਸਟ ਨੈਟਵਰਕਸ ਵਾਲਿਆਂ ਨੇ ਕਹਿੰਦੇ ਆ ਵੀ ਹੋ ਸਕਦਾ ਵੀ ਇਸ ਨੂੰ ਜਿਹੜਾ ਉਹ ਦਿਖਾਉਣ ਵੀ, ਅਤੇ ਕਈ ਕੇਬਲ ਅਤੇ ਸਟਰੀਮਿੰਗ ਨਿਊਜ਼ ਆਊਟਲੈਟਸ ਦੇ ਉੱਤੇ ਵੀ ਕਨਵੈਨਸ਼ਨ ਪ੍ਰੋਗਰਾਮ ਜਿਹੜੀ ਆ ਉਹ ਹੋਵੇਗਾ। ਸੋ ਕਹਿੰਦੇ ਵੀ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਜਿਹੜੀਆਂ ਲਾਈਵ ਫੀਡਸ ਵੱਖ-ਵੱਖ ਥਾਵਾਂ ਤੋਂ ਜਿਹੜੀਆਂ ਉਹ ਆਉਣਗੀਆਂ, ਅਤੇ ਇਹ ਜਿਹੜੇ ਨੈਟਵਰਕ ਵਾਲੇ ਆ ਉਸ ਨੂੰ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ। ਲੈਟਸ ਸੀ ਜਿਹੜਾ ਇਹ ਕੀ ਬਣਦਾ ਆ। ਆਪਾਂ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਦੇਖਦੇ ਜਾਈਏ, ਅਤੇ ਇਲੈਕਸ਼ਨ ਨੂੰ ਲੈ ਕੇ ਇਸ ਟਾਈਮ ਸਭ ਤੋਂ ਵੱਡਾ ਜਿਹੜਾ ਮੁੱਦਾ USPS ਦਾ ਜਿਹੜਾ ਉਹ ਬਣਦਾ ਜਾ ਰਿਹਾ ਆ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਮੇਲ ਇਨ ਬੈਲਟ ਦੇ ਖਿਲਾਫ ਲਗਾਤਾਰ ਜਿਹੜੇ ਆ ਉਹ ਅਟੈਕ ਕਰ ਰਹੇ ਨੇ। USPS ਨੂੰ ਫੰਡਿੰਗ ਨਾ ਦੇਣ ਦੀ ਜਿਹੜੀ ਆ ਉਹ ਗੱਲਾਂ ਉਹਨਾਂ ਨੇ ਸ਼ਰੇਆਮ ਜਿਹੜੇ ਕਹਿ ਰਹੇ ਆ ਵੀ ਵੋਟਾਂ ਜਿਹੜੀਆਂ ਇਹਦੇ ਨਾਲ ਉਹ ਕਹਿ ਰਹੇ ਆ ਵੀ ਫਰਾਡ ਹੁੰਦਾ ਹੈ, ਪਰ ਸਬੂਤ ਜਿਹੜਾ ਆ ਉਹਨਾਂ ਦਾ ਕੋਈ ਉਸ ਦੇ ਪ੍ਰਤੀ ਹੈਗਾ ਨਹੀਂ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਹੁਣ ਹੋ ਰਹੀਆਂ ਆ। ਇਸ ਦੇ ਉੱਤੇ ਇਹ ਸੁਣਨ ਦੇ ਵਿੱਚ ਆਇਆ ਸੀ ਹਰਜੋਤ ਸਿੰਘ ਜੀ ਵੀ ਨੈਂਸੀ ਪਲੋਸੀ ਕਹਿੰਦੇ ਐਮਰਜੈਂਸੀ ਜਿਹੜਾ ਇੱਕ ਕਾਲ ਜਿਹੜਾ ਉਸ ਦਾ ਸੈਸ਼ਨ ਨੂੰ ਜਿਹੜਾ ਉਹ ਬੁਲਾ ਸਕਦੇ ਨੇ ਵੀ ਹਾਊਸ ਵਾਲੇ ਇਕੱਠੇ ਹੋਣ, ਅਤੇ USPS ਨੂੰ ਜਿਹੜਾ ਉਹ ਵਜਾਇਆ ਜਾ ਸਕੇ।
ਇਹ ਜਿਹੜੇ ਇਸ ਟਾਈਮ ਡੈਮੋਕ੍ਰੇਟ ਆ ਉਹ ਇਹ ਦਿਖਾ ਰਹੇ ਨੇ, ਦੱਸ ਰਹੇ ਨੇ ਵੀ ਰਾਸ਼ਟਰਪਤੀ ਟਰੰਪ ਦੇ USPS ਦੇ ਉੱਤੇ ਅਟੈਕ ਦੇ ਨਾਲ ਅਮਰੀਕਾ ਦੀ ਡੈਮੋਕ੍ਰੇਸੀ ਨੂੰ ਤੇ ਵੋਟਿੰਗ ਨੂੰ ਜਿਹੜਾ ਉਹ ਕਿਤੇ ਨਾ ਕਿਤੇ ਖਤਰਾ ਆ, ਵੀ ਮਿਲੀਅਨਸ ਆਫ ਵੋਟਰਸ ਜਿਹੜੇ ਆ ਉਹ ਵਾਂਝੇ ਰਹਿ ਸਕਦੇ ਆ ਜਾਂ ਉਹਨਾਂ ਦੀ ਵੋਟ ਜਿਹੜੀ ਉਹ ਕਾਊਂਟ ਨਹੀਂ ਹੋਊਗੀ, ਇਹ USPS ਆਪਣਾ ਜਿਹੜਾ ਕੰਮ ਆ ਉਹ ਨਹੀਂ ਕਰ ਸਕੇਗੀ। ਸੋ ਇਹ ਇਸ ਟਾਈਮ ਬਿਲਕੁਲ ਹੌਟ ਮੁੱਦਾ ਜਿਹੜਾ ਆ ਉਹ ਬਣ ਚੁੱਕਾ ਹੋਇਆ ਸੋ ਆ। ਬਿਲਕੁਲ ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਪੋਸਟ ਆਫਿਸ ਦੇ ਬਹੁਤ ਵੱਡੀ ਗਿਣਤੀ 'ਚ ਇੰਪਲਾਈ ਆ ਅਤੇ ਉਹਨਾਂ ਦੀ ਜਿਹੜੀ ਯੂਨੀਅਨ ਆ ਉਹਨਾਂ ਨੇ ਜੋ ਬਾਈਡਨ ਨੂੰ ਸਪੋਰਟ ਕੀਤਾ ਹੈ, ਅਤੇ ਦੂਸਰੇ ਪਾਸੇ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੀ ਵੀ ਯੂਨੀਅਨ ਬਹੁਤ ਵੱਡੀ ਆ, ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਐਂਡੋਰਸ ਕੀਤਾ ਹੈਗਾ। ਨਿਊਯਾਰਕ ਪੁਲਿਸ ਵਾਲੇ ਡਿਪਾਰਟਮੈਂਟ ਉਹਨਾਂ ਦੇ ਜਿਹੜਾ ਕੀਤਾ ਹੈ ਉੱਥੇ ਜੀ। ਸੋ ਕੁਛ ਕੁ ਜਿਹੜੀਆਂ ਇਸ ਜਿਹੜੀ ਉਹਨਾਂ ਦੀ ਮੀਟਿੰਗ ਹੋਣੀ ਹੈਗੀ ਆ ਉਹਦੇ ਜੇ ਹਾਈਲਾਈਟਸ ਦੱਸੀ ਜਾਈਏ, ਕਹਿੰਦੇ ਕਮਲਾ ਹੈਰਿਸ ਉਸ ਨੂੰ ਆਪਣਾ ਜਿਹੜਾ ਆ ਪੋਜ਼ੀਟਿਵ ਪੁਆਇੰਟ ਜਿਹੜਾ ਸ਼ੋਅ ਕਰਨਾ ਪਊਗਾ ਵੀ ਠੀਕ, ਜੇ ਜੋ ਬਾਈਡਨ ਇਸ ਵਾਰੀ ਇਲੈਕਸ਼ਨ ਜਿੱਤਦੇ ਆ ਅਤੇ ਉਹ 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਲਈ ਰੈਡੀ ਹੈਗੀ ਆ। ਸੋ ਇਸੇ ਤਰ੍ਹਾਂ ਜਿਹੜੇ ਜੋ ਬਾਈਡਨ ਆ ਉਹਨਾਂ ਨੂੰ ਵੀ ਕਹਿੰਦੇ ਈਵਨ ਦੋ 5 ਦਹਾਕੇ ਹੋ ਗਏ ਅਤੇ ਉਹਨਾਂ ਨੂੰ ਦੱਸਣਾ ਪਊਗਾ ਵੀ ਆਪਾਂ ਕਿਸ ਤਰ੍ਹਾਂ ਜਿਹੜਾ USA ਦੇ ਵਿੱਚ ਕੰਟਰੀ ਨੂੰ ਯੂਨਾਈਟ ਕਰ ਸਕਦੇ ਹਾਂ ਲੋਕਲੀ ਅਤੇ ਇੰਟਰਨੈਸ਼ਨਲੀ। ਅਤੇ ਬਰਨੀ ਸੈਂਡਰਸ ਉਹਨਾਂ ਨੂੰ ਇੱਕ ਵਾਰੀ ਫੇਰ ਖੂੰਜੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ, ਪਰ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਜੇ ਤੁਸੀਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਹਰਾਉਣਾ ਹੈਗਾ ਆ। ਅਤੇ ਸਭ ਤੋਂ ਲੋਕ ਕਹਿੰਦੇ ਵਾਚ ਕਰੂਗੇ ਅਲੈਗਜ਼ੈਂਡਰੀਆ ਓਕੈਜ਼ੀਓ ਕੋਰਟੇਜ਼ ਨੂੰ ਵੀ ਉਹ ਕੀ ਕਹਿੰਦੀ ਆ, ਹਾਲਾਂਕਿ ਉਸ ਨੂੰ ਸਿਰਫ 60 ਸੈਕਿੰਡ ਦਾ ਹੀ ਸਮਾਂ ਦਿੱਤਾ ਗਿਆ ਆ। ਫਾਰ ਲੈਫਟ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਉਹ ਕਾਂਗਰਸ ਵੂਮਨ ਹੈਗੇ ਆ, ਅਤੇ ਇਸ ਤੋਂ ਬਿਨਾਂ ਜਿਹੜੇ ਹਿਲਰੀ ਕਲਿੰਟਨ ਆ ਉਹ ਵੀ ਇਸ ਕਨਵੈਨਸ਼ਨ ਦੇ ਵਿੱਚ ਜਿਹੜਾ ਆ ਉਹ ਬੋਲਣਗੇ। ਸੋ ਉਹਨਾਂ ਦੇ ਉੱਤੇ ਵੀ ਲੋਕਾਂ ਦੀ ਬਹੁਤ ਨਜ਼ਰ ਰਹੂਗੀ। ਜੀ ਜੀ ਬਿਲਕੁਲ। ਸੋ ਸਾਰੇ ਜਾਣੇ ਆਪੋ ਆਪਣੇ ਜਿਹੜੇ ਆ ਪੱਖ ਆ ਉਹ ਹੁਣ ਪੇਸ਼ ਕਰ ਰਹੇ ਆ। ਇਹ ਹੁਣ ਜਦੋਂ ਕਨਵੈਨਸ਼ਨ ਪੂਰੀ ਹੋਊਗੀ, ਕਨਵੈਨਸ਼ਨ ਦੇ ਦੌਰਾਨ ਕੌਣ ਕੀ ਕਹਿੰਦਾ ਆ, ਇਹ ਉਸ ਟਾਈਮ ਦੀਆਂ ਜਿਹੜੀਆਂ ਹਾਈਲਾਈਟਸ ਆ ਉਹ ਬਣ ਕੇ ਜਿਹੜੀਆਂ ਉਹ ਉੱਭਰਨਗੀਆਂ। ਅੱਜ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫਿਰ US ਐਮਾਜ਼ੋਨ ਦੇ ਉੱਤੇ ਜਿਹੜਾ ਦੋਸ਼ ਮੜਿਆ ਵੀ ਉਹ USPS ਦੀ ਜਿਹੜੀ ਆ ਗਿਰਾਵਟ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਵੱਡਾ ਹੱਥ ਜਿਹੜਾ ਉਹ ਹੈਗਾ ਆ, ਜਦ ਕਿ ਐਮਾਜ਼ੋਨ ਤਾਂ USPS ਨੂੰ ਇੱਕ ਹਿਸਾਬ ਦੇ ਨਾਲ ਬਿਜ਼ਨਸ ਹੀ ਜਿਹੜਾ ਨਾਲ ਦੇ ਨਾਲ ਉਹ ਦੇ ਰਿਹਾ ਹੈਗਾ। ਨੋ ਡਾਊਟ ਐਮਾਜ਼ੋਨ ਜਿਹੜਾ ਆ ਉਹ ਟੈਕਸ ਨਹੀਂ ਭਰਦਾ। ਹੁਣ ਰਾਸ਼ਟਰਪਤੀ ਟਰੰਪ ਤਾਂ ਤਕਰੀਬਨ 4 ਸਾਲ ਤੋਂ ਆ, ਉਹਨਾਂ ਨੇ ਵੀ ਜਿਹੜਾ ਕੀ ਕਰ ਲਿਆ ਐਡੀ ਵੱਡੀ ਜਿਹੜੀ ਆ ਕੰਪਨੀ ਦੇ ਮੂਹਰੇ, ਉਹਨਾਂ ਦੇ ਵੀ ਮੈਨੂੰ ਲੱਗਦਾ ਬਹੁਤਾ ਕੁਛ ਜਿਹੜਾ ਆ ਉਹ ਚੱਲਿਆ ਨਹੀਂ ਆ। ਇਨਫੈਕਟ ਵੱਡੀਆਂ ਜਿਹੜੇ ਕਾਰਪੋਰੇਟਸ ਨੂੰ ਤਾਂ ਖੁਦ ਰਾਸ਼ਟਰਪਤੀ ਟਰੰਪ ਨੇ ਟੈਕਸ ਬ੍ਰੇਕਸ ਜਿਹੜੀਆਂ ਆ ਉਹ ਨਾਲ ਦੇ ਨਾਲ ਜਿਹੜੀਆਂ ਉਹ ਦਿੱਤੀਆਂ ਆ। ਅੱਜ ਰਾਸ਼ਟਰਪਤੀ ਟਰੰਪ ਨੇ ਕਮਲਾ ਹੈਰਿਸ ਦੇ ਉੱਤੇ ਅਟੈਕ ਕਰਦੇ ਹੋਏ ਆਖਿਆ ਵੀ ਉਹ ਸੈਨੇਟ ਦੇ ਵਿੱਚ ਸਭ ਤੋਂ ਵਰਸਟ ਹੈਗੀ ਆ, ਸਭ ਤੋਂ ਬੈਡ ਆ, ਅਤੇ ਨਾਲ ਹੀ ਉਹਨੇ ਕਿਹਾ ਵੀ ਉਹ ਬਰਨੀ ਸੈਂਡਰ ਤੋਂ ਵੀ ਜ਼ਿਆਦਾ ਲਿਬਰਲ ਜਿਹੜੀ ਆ ਉਹ ਹੈਗੀ ਆ। ਹੁਣ ਇਹ ਗੱਲਾਂ ਜਿਹੜੀਆਂ ਉਹ ਆਖ ਰਹੇ ਆ, ਸੋ ਦੇਖਣ ਵਾਲੀ ਗੱਲ ਰਹੂਗੀ ਵੀ ਆਪਣੇ ਜਿਹੜੇ ਵੋਟਰ ਬੇਸ ਆ ਜਾਂ ਖਾਸ ਕਰਕੇ ਜਿਹੜਾ ਵਿਚਕਾਰਲਾ ਹੈਗਾ ਆ ਵੀ ਜਿਹਦੀ ਸਵਿੰਗ ਵੋਟਰ ਹੈਗਾ ਆ, ਉਸ ਦੇ ਉੱਤੇ ਇਹਨਾਂ ਗੱਲਾਂ ਦਾ ਕਿੱਦਾਂ ਦਾ ਅਸਰ ਜਿਹੜਾ ਉਹ ਰਹਿੰਦਾ ਆ। ਉਹਨਾਂ ਨੇ ਜਸਟਿਸ ਕੈਬਨਾ ਦੇ ਦੌਰਾਨ ਉਹਨਾਂ ਦੀ ਜਿਹੜੀ ਹੋਈ ਸੀਗੀ ਜਦੋਂ ਹੀਅਰਿੰਗ ਅਤੇ ਉਹਨਾਂ ਦੇ ਅਪਰੂਵਲ ਦੀ ਹੀਅਰਿੰਗ ਜਦੋਂ ਹੋਣੀ ਸੀ, ਉਸ ਦੇ ਦੌਰਾਨ ਉਹਨਾਂ ਨੇ ਉਹ ਵੀ ਗੱਲ ਨੂੰ ਜਿਹੜਾ ਉਹ ਲਿਆਂਦਾ, ਕਹਿੰਦੇ ਵੀ ਉਹ ਨਾਸਟੀਐਸਟ ਜਿਹੜੀ ਆ ਉਹ ਹੈਗੀ ਆ ਸੈਨੇਟ ਦੇ ਵਿੱਚ, ਵਰਸਟ ਮੀਨੈਸਟ ਜਿਹੜੀ ਉਹ ਪਰਸਨ ਸੀਗੀ ਜੱਜ ਕੈਬਨਾ ਨੂੰ, ਜਿਹੜੇ ਬਾਅਦ ਦੇ ਵਿੱਚ ਜਸਟਿਸ ਕੈਬਨਾ ਜਿਹੜੇ ਆ ਉਹ ਬਣੇ ਆ। ਕਹਿੰਦੇ ਵੀ ਮੈਂ ਇੱਦਾਂ ਦੀ ਅਜਿਹੀ ਚੀਜ਼ ਜਿਹੜੀ ਉਹ ਕਦੀ ਵੀ ਨਹੀਂ ਜਿਹੜੀ ਉਹ ਦੇਖੀ, ਅਤੇ ਕਹਿੰਦੇ ਮੈਂ ਵੀ ਸੁਣਿਆ ਵੀ ਉਹ ਮੋਸਟ ਲਿਬਰਲ ਹੈਗੀ ਆ ਕਾਂਗਰਸ ਦੇ ਵਿੱਚ। ਸੋ ਈਵਨ ਮੋਰ ਲਿਬਰਲ ਦੈਨ ਬਰਨੀ ਸੈਂਡਰਸ, ਬਿਲੀਵ ਇਟ ਔਰ ਨਾਟ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਅਟੈਕ ਆ ਉਹ ਕਿੱਦਾਂ ਜਿਹੜੇ ਆ ਉਹਨਾਂ ਦਾ ਜਵਾਬ ਜਿਹੜੇ ਆ ਇਹ ਲੋਕ ਕਿਸ ਤਰੀਕੇ ਦੇ ਨਾਲ ਦੇਣਗੇ। ਪਰ ਹੁਣ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਪੂਰਾ ਜਿਹੜਾ ਆ ਮੈਦਾਨ ਖਚਾ ਖਚ ਹੁਣ ਭਰ ਗਿਆ ਆ, ਅਤੇ ਇੱਦਾਂ ਦੇ ਜਿਹੜੇ ਹੁਣ ਬਿਆਨਬਾਜ਼ੀਆਂ ਜਿਹੜੀਆਂ ਆ ਦੋਨਾਂ ਹੀ ਖੇਮਿਆਂ ਤੋਂ ਆਪਾਂ ਨੂੰ ਸੁਣਨ ਨੂੰ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਅਤੇ ਹੁਣ ਲੋਕਾਂ ਜਿਹੜੇ ਤਾਂ ਵੋਟ ਦੇ ਲਈ ਐਲੀਜੀਬਲ ਹੈਗੇ ਆ, ਜੇ ਅਜੇ ਵੀ ਨਹੀਂ ਰਜਿਸਟਰ ਕੀਤਾ, ਐਟਲੀਸਟ ਆਪਣੀ ਵੋਟ ਦੇ ਲਈ ਤੁਸੀਂ ਰਜਿਸਟਰ ਕਰੋ, ਜਿਹਨੂੰ ਵੀ ਤੁਸੀਂ ਪਸੰਦ ਕਰਦੇ ਹੋ। ਇਕੱਲਾ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਲਈ ਨਹੀਂ, ਹੋਰ ਵੀ ਬਹੁਤ ਸਾਰੀਆਂ ਲੋਕਲ ਤੁਹਾਡੀਆਂ ਇਲੈਕਸ਼ਨ ਜਿਹੜੀਆਂ ਨਾਲ ਦੇ ਨਾਲ ਹੋਣੀਆਂ ਆ, ਉਹਨਾਂ ਵਿੱਚ ਜ਼ਰੂਰ ਆਪੋ ਆਪਣੀ ਜਿਹੜੀ ਵੋਟ ਆਪਣੇ ਹਿਸਾਬ ਦੇ ਨਾਲ ਫਿਰ ਤੁਸੀਂ ਪਾ ਸਕਦੇ ਆ, ਅਤੇ ਵੋਟ ਜ਼ਰੂਰ ਪਾਓ। ਔਖਿਆਂ ਹੀ ਜਿਹੜੇ ਵੋਟ ਦੇ ਅਧਿਕਾਰ ਜਿਹੜੇ ਉਹ ਮਿਲੇ ਨੇ, ਸੋ ਉਸ ਅਧਿਕਾਰ ਦੀ ਜਿਹੜੀ ਵਰਤੋਂ ਆ ਆਪਣੀ ਜ਼ਰੂਰ ਕਰੋ।
ਜੀ। ਅਗਲੀ ਖਬਰ ਵੱਲ ਚੱਲੀਏ। ਪਿਛਲੇ ਦਿਨਾਂ ਦੇ ਵਿੱਚ ਇੰਡੀਆ ਨੇ 15 ਅਗਸਤ ਮਨਾਇਆ 74ਵੀਂ ਇੰਡੀਪੈਂਡੈਂਸ ਡੇ। ਉਹਦੇ ਸੰਬੰਧ ਦੇ ਵਿੱਚ ਇੱਕ ਫੇਕ ਵੀਡੀਓ ਬਹੁਤ ਜ਼ਿਆਦਾ ਕਮਾਈ ਪਈ। ਅਮਰੀਕਾ ਦੇ ਵਿੱਚ ਜਿਹੜੀ ਵੈਸਟ ਪੁਆਇੰਟ ਅਕੈਡਮੀ ਹੈਗੀ ਆ US ਆਰਮੀ ਦੀ, ਉੱਥੇ ਉਹਨਾਂ ਨੇ ਨੈਸ਼ਨਲ ਐਂਥਮ ਜਿਹੜਾ ਆ ਉਹ ਗਾਇਆ 65 ਸੈਕਿੰਡਸ ਦਾ 74ਵੀਂ ਇੰਡੀਪੈਂਡੈਂਸ ਡੇ ਦੇ ਉੱਤੇ। ਅਤੇ ਗੂਗਲ ਨੇ ਇਹ ਸਰਚ ਕੀਤਾ, ਕਹਿੰਦੇ ਵੀ ਇੱਕ ਐਕਟਰ ਜਿਹੜੀ ਰਵੀਨਾ ਟੰਡਨ ਆ, ਉਸਨੇ ਆਪਣੇ ਟਵਿੱਟਰ ਦੇ ਅਕਾਊਂਟ 'ਤੇ ਇਹ ਫੋਟੋ ਸ਼ੇਅਰ ਕੀਤੀ, ਜੋ 11,000 ਤੋਂ ਵੱਧ ਲੋਕਾਂ ਨੇ ਗਾਹਾਂ 'ਤੇ ਗਾਹਾਂ ਸ਼ੇਅਰ ਕੀਤੀ। ਪਰ ਬਾਅਦ ਦੇ ਵਿੱਚ ਜਦੋਂ ਫੈਕਟ ਚੈੱਕ ਕੀਤਾ ਗਿਆ, ਕਹਿੰਦੇ ਵੀ ਸੰਨ 2019 ਦੇ ਵਿੱਚ ਇੱਕ ਯੁੱਧ ਅਭਿਆਸ ਨਾਮ ਦੇ ਅੰਡਰ US ਦੀ ਆਰਮੀ ਅਤੇ ਇੰਡੀਆ ਦੀ ਆਰਮੀ ਕੋਈ ਜਿਹੜੀ ਆ ਜੁਆਇੰਟ ਉਹ ਪ੍ਰੈਕਟਿਸ ਕਰ ਰਹੇ ਸੀ। ਉਸ ਟਾਈਮ ਦੇ ਉੱਤੇ ਉਹਨਾਂ ਨੇ ਜਿਹੜਾ ਆ ਨੈਸ਼ਨਲ ਐਂਥਮ ਜਿਹੜਾ ਇੰਡੀਆ ਦਾ ਉਹ ਗਾਇਆ ਸੀ। ਪਰ ਇਸ 15 ਅਗਸਤ ਦੇ ਉੱਤੇ ਕੋਈ ਨਹੀਂ ਗਾਇਆ। ਇਹ ਗੂਗਲ ਨੇ ਜਿਹੜਾ ਸਰਚ ਕਰਕੇ ਜਿਹੜੀਆਂ ਦੋਨੋਂ ਵੀਡੀਓਜ਼ ਆ ਉਹ ਸ਼ੇਅਰ ਕੀਤੀਆਂ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੁਛ ਕੁ ਇੱਕ ਵਾਸ਼ਿੰਗਟਨ ਪੋਸਟ ਤੇ ABC ਨਿਊਜ਼ ਦੀ ਇੱਕ ਪੋਲ ਜਿਹੜੀ ਹੁਣ ਸਾਹਮਣੇ ਆਈ ਆ, ਕਿਉਂਕਿ ਹੁਣ ਪੋਲਸ ਦਾ ਵੀ ਜਿਹੜਾ ਬਾਜ਼ਾਰ ਆ ਉਹ ਬਹੁਤ ਜ਼ਿਆਦਾ ਗਰਮ ਰਹਿਣਾ ਆ ਜਿੰਨੀ ਦੇਰ ਤੱਕ ਹੁਣ 3 ਨਵੰਬਰ ਦੀ ਇਲੈਕਸ਼ਨ ਜਿਹੜੀ ਉਹ ਨਹੀਂ ਆ ਜਾਂਦੀ। ਸੋ ਇਹਨਾਂ ਦੀ ਇਸ ਪੋਲ ਦੇ ਮੁਤਾਬਕ ਕਹਿੰਦੇ ਵੀ ਇਹਨਾਂ ਨੂੰ ਤਕਰੀਬਨ 12 ਪੁਆਇੰਟ ਦਾ ਜਿਹੜੀ बढ़त ਜਿਹੜੀ ਇੱਕ ਹਿਸਾਬ ਦੇ ਨਾਲ ਉਹ ਅੱਗੇ ਹੈਗੇ ਨੇ ਜਿਹੜੇ ਜੋ ਬਾਈਡਨ ਤੇ ਕਮਲਾ ਹੈਰਿਸ, ਰਾਸ਼ਟਰਪਤੀ ਟਰੰਪ ਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਨਾਲੋਂ 41% ਦੇ ਮੁਕਾਬਲੇ 53% ਦੇ ਨਾਲ ਜਿਹੜੇ ਰਜਿਸਟਰਡ ਵੋਟਰ ਦੇ ਨਾਲ। ਸੋ ਇਹ ਜਿਹੜਾ ਇੱਕ ਨਵਾਂ ਪੋਲ ਜਿਹੜਾ ਉਹ ਸਾਹਮਣੇ ਆਇਆ। ਆਪਾਂ ਰੀਸੈਂਟਲੀ ਵੀ ਦੇਖਿਆ ਸੀ ਵੀ ਇੱਕ ਫੌਕਸ ਨਿਊਜ਼ ਦੇ ਪੋਲ ਦੇ ਵਿੱਚ ਵੀ ਰਾਸ਼ਟਰਪਤੀ ਟਰੰਪ ਜਿਹੜੇ ਉਹ 5% ਤੋਂ ਵੱਧ ਪੁਆਇੰਟਾਂ ਦੇ ਨਾਲ ਪਛੜ ਰਹੇ ਸੀਗੇ ਇਹਨਾਂ ਦੀ ਜਿਹੜੇ ਦੋਨਾਂ ਦੀ ਜਿਹੜੀ ਕੰਬੀਨੇਸ਼ਨ ਦੇ ਸਾਹਮਣੇ। ਸੋ ਇਹ ਹੁਣ ਦੇਖਿਆ ਜਾਵੇ ਤਾਂ ਪਿਛਲੀ ਵਾਰੀ ਵੀ ਜਦੋਂ 2016 ਦੀਆਂ ਪੋਲਸ ਸੀਗੀਆਂ ਉਸ ਦੇ ਦੌਰਾਨ ਵੀ ਹੈਲਰੀ ਕਲਿੰਟਨ ਜਿਹੜੀ ਉਹ ਅੱਗੇ ਦਿਖਾਈ ਜਾਂਦੀ ਸੀ, ਪਰ ਇੰਨੀ ਜ਼ਿਆਦਾ ਜਿਹੜੀ ਹਰਜੋਤ ਸਿੰਘ ਜੀ ਉਹ ਅੱਗੇ ਨਹੀਂ ਸੀ ਦਿਖਾਉਂਦੇ। ਕਿਤੇ 3, ਕਿਤੇ 4, ਕਿਤੇ 5-7 ਪੁਆਇੰਟਾਂ ਦੇ ਫਰਕ ਦਾ ਜਿਹੜਾ ਉਹ ਜ਼ਰੂਰ ਆਉਂਦਾ ਸੀਗਾ। ਸੋ ਇਸ ਵਾਰ ਜੇ ਵਾਕਿਆ ਹੀ ਇੱਦਾਂ ਦੀ ਗੱਲ ਰਹਿੰਦੀ ਆ ਤਾਂ ਰਾਸ਼ਟਰਪਤੀ ਟਰੰਪ ਦੇ ਲਈ ਰੀ ਇਲੈਕਸ਼ਨ ਦੇ ਲਈ ਕਾਫੀ ਵੱਡੀ ਜਿਹੜੀ ਚੁਣੌਤੀ ਆ ਉਹ ਸਾਹਮਣੇ ਹੈਗੀ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਕਹਿੰਦੇ ਆ ਵੀ 1.5 ਮਿਲੀਅਨ ਏਕੜ ਆਰਕਟਿਕ ਜਿਹੜਾ ਨੈਸ਼ਨਲ ਵਾਈਲਡ ਲਾਈਫ ਰਿਫਿਊਜ਼ ਆ ਉਸ ਨੂੰ ਆਇਲ ਅਤੇ ਗੈਸ ਡਰਿਲਿੰਗ ਦੇ ਲਈ ਖੋਲ੍ਹਣ ਜਾ ਰਹੇ ਹੈਗੇ ਆ। ਇਹ ਡਾਕੂਮੈਂਟ ਇੱਕ ਇੰਟੀਰੀਅਰ ਸੈਕਟਰੀ ਡੇਵਿਡ ਬਰਨਹਾਰਟ ਜਿਹੜੇ ਆ ਉਹਨਾਂ ਨੇ ਸਾਈਨ ਕੀਤਾ ਹੈਗਾ। ਟੋਟਲ ਜਿਹੜਾ ਰਿਫਿਊਜ਼ ਹੈਗਾ ਉੱਥੇ ਅਲਾਸਕਾ ਦੇ ਵਿੱਚ 19.3 ਮਿਲੀਅਨ ਏਕੜਸ ਆ, ਜਿਹਦੇ ਵਿੱਚੋਂ 1.56 ਮਿਲੀਅਨ ਏਕੜਸ ਦੇ ਵਿੱਚ ਹੁਣ ਡਰਿਲਿੰਗ ਹੋ ਸਕਦੀ ਆ। ਜਿਹਦੇ ਹਿਸਾਬ ਨਾਲ ਉਹਨਾਂ ਨੇ ਇਹ ਕਿਹਾ ਵੀ ਲੋਕਾਂ ਨੂੰ ਜੌਬਸ ਮਿਲਣਗੀਆਂ ਅਤੇ ਜਿਹੜੇ ਹੋਰ ਪਰ ਗ੍ਰੀਨ ਗਰੁੱਪਸ ਅਤੇ ਹੋਰ ਜਿਹੜੀ ਓਪੋਜੀਸ਼ਨ ਆ ਐਨਵਾਇਰਮੈਂਟਲ ਗਰੁੱਪਸ ਉਹ ਪੂਰਾ ਇਸ ਦੇ ਉਲਟ ਹੈਗੇ ਆ। ਜੀ ਜੀ ਬਿਲਕੁਲ। ਇਹਨਾਂ ਸਾਰਿਆਂ ਨੂੰ ਜਿਹੜੇ ਪੁਰਾਣੇ ਕਾਰਜਕਾਲ ਦੇ ਦੌਰਾਨ ਰਾਸ਼ਟਰਪਤੀ ਓਬਾਮਾ ਨੇ ਜਿਹੜਾ ਆ ਉਹ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਕਈ ਐਗਜ਼ੀਕਿਊਟਿਵ ਆਰਡਰ ਵੀ ਉਸ ਦੇ ਪ੍ਰਤੀ ਜਿਹੜੇ ਉਹਨਾਂ ਨੇ ਜਾਰੀ ਕੀਤੇ ਸੀ, ਪਰ ਹੁਣ ਰਾਸ਼ਟਰਪਤੀ ਟਰੰਪ ਜਿਹੜੇ ਇਸ ਚੀਜ਼ ਦੇ ਖਿਲਾਫ ਜਿਹੜੇ ਉਹ ਜਾ ਰਹੇ ਆ। ਅਤੇ ਆਪਾਂ ਦੇਖਦੇ ਹੀ ਹਾਂ ਵੀ ਉਹਨਾਂ ਦਾ ਆਇਲ ਇੰਡਸਟਰੀ ਦੇ ਨਾਲ ਕਾਫੀ ਕਹਿ ਸਕਦੇ ਵੀ ਨਜ਼ਦੀਕੀ ਸੰਬੰਧ ਆ ਅਤੇ ਉਸ ਨੂੰ ਪ੍ਰੈਫਰ ਜਿਹੜੀ ਆ ਉਹ ਕਰਦੇ ਹੈਗੇ ਨੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੋਵਿਡ-19 ਨੂੰ ਲੈ ਕੇ ਇੱਕ ਨਵੀਂ ਐਪ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਆਈ ਆ। ਜਿੱਦਾਂ ਬਹੁਤ ਸਾਰੇ ਹੋਰ ਮੁਲਕਾਂ ਦੇ ਵਿੱਚ ਵੀ ਇਹ ਐਪ ਸੀਗੀ ਵੀ ਜਿਨ੍ਹਾਂ ਨੇ ਡਾਊਨਲੋਡ ਕੀਤਾ ਆ, ਜੇ ਕਿਸੇ ਨੂੰ ਕੋਵਿਡ ਹੋਇਆ ਆ ਅਤੇ ਜੇ ਤੁਸੀਂ ਉਸ ਦੇ ਇਰਦ ਗਿਰਦ ਤੁਸੀਂ ਲੰਘ ਰਹੇ ਆ ਤਾਂ ਫਿਰ ਉਹ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਜਿਹੜੇ ਉਹ ਦੱਸ ਸਕਦੇ ਆ ਵੀ ਹਾਂ ਕਿਤੇ ਤੁਸੀਂ ਐਕਸਪੋਜ਼ ਤਾਂ ਨਹੀਂ ਜਿਹੜੇ ਹੋਏ। ਸੋ ਵਰਜੀਨੀਆ ਦੀ ਕੋਵਿਡ ਵਾਈਜ਼ ਕਰਕੇ ਇੱਕ ਨਵੀਂ ਐਪ ਜਿਹੜੀ ਇਸ ਟਾਈਮ ਚਾਲੂ ਹੋਈ ਆ। ਬਲੂਟੁੱਥ ਦੇ ਜਿਹੜੀ ਟੈਕਨੋਲੋਜੀ ਦਾ ਸਹਾਰਾ ਲੈਂਦੇ ਹੋਏ ਜਿਹੜਾ ਵੀ ਕੋਈ ਨਜ਼ਦੀਕ ਤੋਂ ਲੰਘ ਰਿਹਾ ਆ ਅਤੇ ਉਸ ਦੇ ਹਿਸਾਬ ਦੇ ਨਾਲ ਉਹ ਦੱਸਦੇ ਆ ਵੀ ਤੁਹਾਨੂੰ ਜਿਹੜਾ ਐਕਸਪੋਜਰ ਆ ਉਹ ਹੋਇਆ ਆ ਕਿ ਨਹੀਂ। ਪ੍ਰਾਈਵੇਸੀ ਰਿਸਕ ਨੂੰ ਲੈ ਕੇ ਬਹੁਤ ਸਾਰੇ ਲੋਕ ਇਸ ਦੇ ਉੱਤੇ ਸਵਾਲ ਉਠਾ ਰਹੇ ਆ ਵੀ ਇਹ ਆਲ ਦਾ ਟਾਈਮ ਸਾਨੂੰ ਜਿਹੜਾ ਉਹ ਫਿਰ ਮੋਨੀਟਰ ਕਰਦੇ ਰਹਿੰਦੇ ਇੱਕ ਦੂਜੇ ਦੇ ਬਾਰੇ, ਜਿਹੜਾ ਉਹ ਇੱਕ ਦੂਜੇ ਫੋਨਸ ਦੇ ਨਾਲ ਜਿਹੜੀ ਉਹ ਗੱਲਬਾਤ ਕਰਦੇ ਰਹਿੰਦੇ ਆ ਵੀ ਇਹਦੇ ਵਿੱਚ ਸਾਡੀ ਇਨਫੋਰਮੇਸ਼ਨ ਦਾ ਕਿੱਦਾਂ ਆ ਵੀ ਉਹ ਤਾਂ ਨਹੀਂ ਕਿਤੇ ਚੋਰੀ ਹੋਣ ਦਾ ਖਤਰਾ। ਹਾਲ ਦੀ ਘੜੀ ਜਿਹੜੇ ਲੋਕ ਇਹ ਕਹਿ ਰਹੇ ਆ ਵੀ ਇਹਦੇ ਵਿੱਚ ਪ੍ਰਾਈਵੇਸੀ ਰਿਸਕ ਦਾ ਕੋਈ ਬਹੁਤਾ ਖਤਰਾ ਨਹੀਂ ਆ। ਕਹਿੰਦੇ ਵੀ ਹੁਣ ਕਈ ਜਿਹੜੇ ਪ੍ਰਾਈਵੇਸੀ ਰਿਸਕ ਵਾਲੇ ਜਿਹੜੀਆਂ ਐਪਸ ਤੁਹਾਨੂੰ ਟਰੈਕ ਕਰਦੀਆਂ ਆ
ਉਹ ਖਤਰੇ ਵਾਲੇ ਦੇ ਬਾਰੇ ਦੱਸਣ ਵਾਲੇ ਵੀ ਇਸ ਨੂੰ ਇੰਸਟਾਲ ਕਰਨ ਦੇ ਲਈ ਜਿਹੜੇ ਉਹ ਆਖ ਰਹੇ ਹੈਗੇ ਨੇ। ਕਈ ਮੁਲਕਾਂ ਵਿੱਚ ਤਾਂ ਇਦਾਂ ਦੀ ਚੀਜ਼ ਜਿਹੜੀ ਉਹਨਾਂ ਨੇ ਲਾਜ਼ਮੀ ਹੀ ਰੱਖੀ ਹੋਈ ਹੈ ਵੀ ਤੁਹਾਨੂੰ ਸਾਰਿਆਂ ਨੂੰ ਇਦਾਂ ਜਿਹੜੀ ਕਰਨੀ ਹੀ ਪੈਣੀ ਆ। ਪਰ ਇਹ ਹੁਣ ਮੈਨੂੰ ਲੱਗਦਾ ਆ ਵੀ ਅਮਰੀਕਾ ਦੇ ਵਿੱਚ ਇਹ ਕਾਫੀ ਦੇਰੀ ਬਾਅਦ ਜਿਹੜਾ ਹਰਜੋਤ ਸਿੰਘ ਜੀ ਇਹ ਐਪ ਵਗੈਰਾ ਜਿਹੜੀ ਉਹ ਆ ਰਹੀ ਆ। ਪਹਿਲਾਂ ਚਰਚਾ ਚੱਲੀ ਸੀ ਗੂਗਲ ਤੇ ਐਪਲ ਵਾਲੇ ਕਹਿੰਦੇ ਵੀ ਮਿਲ ਕੇ ਅਸੀਂ ਸਾਰੇ ਜਣੇ ਬਣਾਵਾਂਗੇ, ਕਿਉਂਕਿ ਦੋ ਹੀ ਤਰ੍ਹਾਂ ਦੇ ਜ਼ਿਆਦਾ ਫੋਨ ਲੋਕ ਵਰਤਦੇ ਨੇ, ਐਂਡਰੋਇਡ ਦੇ ਜਿਹੜਾ ਕਿ ਗੂਗਲ ਦਾ ਤੇ ਐਪਲ ਦੇ ਆਈਫੋਨ ਜਿਹੜੇ ਕਿ ਐਪਲ ਦਾ ਹੈਗਾ ਆ। ਸੋ ਉਹਨਾਂ ਦੇ ਦੁਆਰਾ ਮੈਨੂੰ ਲੱਗਦਾ ਕਿਸੇ ਤਰੀਕੇ ਦਾ ਕੁਝ ਬਣਿਆ ਨਹੀਂ ਹੈ। ਸੋ ਇਹ ਤੀਜੀ ਪਾਰਟੀ ਦੇ ਦੁਆਰਾ ਕੋਵਿਡ ਵਾਈਜ਼ ਕਰਕੇ ਜਿਹੜਾ ਉਹ ਬਣਾਇਆ ਜਾ ਰਿਹਾ ਆ। ਅਤੇ ਕਹਿੰਦੇ ਜੇ ਨੋਟੀਫਿਕੇਸ਼ਨ ਤੁਹਾਨੂੰ ਆ ਜਾਵੇ ਵੀ ਯੂ ਆਰ ਲਾਈਕਲੀ ਐਕਸਪੋਜ਼, ਤਾਂ ਫਿਰ ਤੁਹਾਡੇ ਆਉਣ ਵਾਲੇ ਜਿਹੜੇ ਦਿਨ ਵਗੈਰਾ ਤੇ ਉਹ ਜ਼ਰੂਰ ਉਹਨਾਂ ਦੇ ਵਿੱਚ ਝਟਕਾ ਲੱਗ ਸਕਦਾ ਆ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਪੋਰਟਲੈਂਡ ਓਰੀਗਨ ਤੋਂ ਆ ਰਹੀ ਹੈ, ਜਿੱਥੇ ਕਿ ਜਿਹੜੇ ਪ੍ਰੋਟੈਸਟ ਕਾਫੀ ਦਿਨਾਂ ਤੋਂ ਹੋ ਰਹੇ, ਲਗਭਗ 2 ਮਹੀਨੇ ਤੋਂ ਵੱਧ ਸਮੇਂ ਤੋਂ, ਜਦੋਂ ਤੋਂ ਹੀ ਜਾਰਜ ਫਲੋਇਡ ਦੀ ਮੌਤ ਹੋਈ ਸੀ। ਹੁਣ ਕੁਝ ਦਿਨਾਂ ਤੋਂ ਪੀਸਫੁਲ ਪ੍ਰੋਟੈਸਟ ਚੱਲਦੇ ਸੀ। ਇੱਕ ਵਾਰੀ ਫਿਰ ਕੱਲ੍ਹ ਜਿਹੜੇ ਪ੍ਰੋਟੈਸਟ ਆ ਉਹ ਵਾਇਲੈਂਟ ਹੋ ਗਏ, ਜਿਹਦੇ ਨਾਲ ਇੱਕ ਟਰੱਕ ਡਰਾਈਵਰ ਜਿਹੜਾ ਆ ਉਹ ਟਰੱਕ ਲੈ ਕੇ ਜਾ ਰਿਹਾ ਸੀ ਅਤੇ ਉਸ ਨੂੰ ਰੋਕ ਕੇ ਉਹਦੀ ਕਾਫੀ ਕੁੱਟਮਾਰ ਕੀਤੀ ਗਈ। ਕਹਿੰਦੇ ਉਹਦੇ ਸਿਰ 'ਚ ਠੁੱਡੇ ਵਗੈਰਾ ਵੀ ਮਾਰੇ ਗਏ ਜਿਹੜੇ ਪ੍ਰੋਟੈਸਟਰਸ ਹੈਗੇ ਆ। ਪੋਰਟਲੈਂਡ ਦੀ ਪੁਲਿਸ ਨੇ ਇਸ ਨੂੰ ਜਿਹੜਾ ਰਾਈਟਸ ਡਿਕਲੇਅਰ ਕੀਤਾ ਅਤੇ ਉਸ ਤੋਂ ਬਾਅਦ ਗੈਸ ਵਗੈਰਾ ਵੀ ਜਿਹੜੀ ਹੈਗੀ ਆ ਪ੍ਰੋਟੈਸਟਰਸ ਦੇ ਉੱਤੇ ਛੱਡੀ ਹੈਗੀ ਆ। ਸੋ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪੋਰਟਲੈਂਡ ਦੇ ਵਿੱਚ, ਹਜੇ ਤੱਕ ਜਿਹੜੇ ਪ੍ਰੋਟੈਸਟ ਉੱਥੇ ਚੱਲ ਰਹੇ ਆ ਉਹਨਾਂ ਦੇ ਵਿੱਚ ਘਟਣ ਦਾ ਕੋਈ ਸਾਈਨ ਨਹੀਂ ਦਿਸ ਰਿਹਾ। ਜੀ ਹਰਜੋਤ ਸਿੰਘ ਜੀ, ਟੈਕਨੋਲੋਜੀ ਦੇ ਯੁੱਗ ਦੇ ਵਿੱਚ ਜਿਹੜੀ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀ ਜਿਹੜੇ ਸਟਾਕ ਮਾਰਕੀਟ ਨੂੰ ਲੈ ਕੇ ਕਿਸੇ ਨੇ ਸ਼ੇਅਰ ਕਰਨੇ, ਇਨਵੈਸਟ ਕਰਨੇ ਜਾਂ ਖਰੀਦੋ ਫਰੋਖਤ ਕਰਨੀ ਆ, ਉਹਦੇ ਲਈ ਵੀ ਬਹੁਤ ਸਾਰੀਆਂ ਐਪਸ ਜਿਹੜੀਆਂ ਬਣ ਰਹੀਆਂ। ਰੋਬਿਨਹੁੱਡ ਉਹਨਾਂ ਦੇ ਵਿੱਚੋਂ ਇੱਕ ਹੈਗੀ ਆ। ਉਹਨਾਂ ਦੀ ਕਾਫੀ ਵਾਰੀ ਜਿਹੜਾ ਇਸ ਵਾਰ ਸਨੈਗਸ ਯਾਨੀ ਕਿ ਉਹਨਾਂ ਦੇ ਵਿੱਚ ਮੁਸ਼ਕਿਲਾਂ ਅਤੇ ਜਿਹੜਾ ਹੋਇਆ, ਜਿਸ ਕਰਕੇ ਬਹੁਤ ਸਾਰੇ ਇਨਵੈਸਟਰ ਜਿਹੜੇ ਆ ਉਹਨਾਂ ਨੂੰ ਨੁਕਸਾਨ ਜਿਹੜਾ ਹੋਇਆ। ਇਹ ਇਨਵੈਸਟਰ ਦਾ ਕਹਿਣਾ, ਕਹਿੰਦੇ ਵੀ ਕਿਉਂਕਿ ਫਿਰ ਡੇ ਟਾਈਮ ਟਰੇਡਿੰਗ ਕਹਿੰਦੇ ਆ ਵੀ ਉਹ ਨਹੀਂ ਕਰ ਸਕੇ, ਜਦੋਂ ਮਾਰਕੀਟ ਤਾਂ ਨੂੰ ਜਾ ਰਹੀ ਸੀ, ਜੇ ਕਿਸੇ ਨੇ ਕੁਝ ਵੇਚਣਾ ਸੀਗਾ ਅਤੇ ਉਹ ਵੇਚ ਜਿਹੜੀ ਉਹ ਨਹੀਂ ਸਕੇ। 200 ਮਿਲੀਅਨ ਦੀ ਫੰਡਿੰਗ ਜਿਹੜੀ ਇਹਨਾਂ ਨੂੰ ਹੁਣ ਮੁੜ ਦੁਬਾਰਾ ਜਿਹੜੀ ਉਹ ਮਿਲੀ ਆ, ਅਤੇ ਇਸ ਟਾਈਮ ਜਿਹੜੀ ਵੈਲਿਊ ਆ ਇਹ ਸਨੈਗਸ ਆਉਣ ਦੇ ਬਾਵਜੂਦ ਉਹਨਾਂ ਦੀ ਕਾਫੀ ਜ਼ਿਆਦਾ ਹਰਜੋਤ ਸਿੰਘ ਜੀ ਵਧੀ ਆ। ਕਹਿੰਦੇ 8.6 ਬਿਲੀਅਨ ਇਸ ਤੋਂ ਪਹਿਲਾਂ ਵੈਲੂਏਸ਼ਨ ਸੀ, ਅਤੇ ਹੁਣ ਇਹਦੀ ਵੈਲੂਏਸ਼ਨ $11.2 ਬਿਲੀਅਨ ਜਿਹੜੀ ਆ ਉਹ ਬਣ ਚੁੱਕੀ ਹੋਈ ਆ। ਕੁਛ ਕੁ ਯੰਗਸਟਰਸ ਦੇ ਦੁਆਰਾ ਇਹ ਜਿਹੜੀ ਆ ਐਪ ਆ ਉਹ ਬਣਾਈ ਗਈ ਸੀਗੀ, ਅਤੇ ਲਗਾਤਾਰ ਇਸ ਨੇ ਕਾਫੀ ਜਿਹੜੇ ਕਹਿ ਲਓ ਵੀ ਨਾਈਵ ਜਿਨ੍ਹਾਂ ਨੇ ਪਹਿਲੀ ਵਾਰੀ ਇਨਵੈਸਟਮੈਂਟ ਕਰਨੀ ਆ, ਉਹਨਾਂ ਨੇ ਇਸ ਨੂੰ ਕਾਫੀ ਜ਼ਿਆਦਾ ਜਿਹੜੀ ਵਰਤੋਂ ਆ ਉਹ ਕੀਤੀ ਹੈਗੀ ਹੈ। ਮੈਨਲੋ ਪਾਰਕ ਇੱਥੇ ਬੇਰੀਏ ਦੀ ਹੀ ਕੈਲੀਫੋਰਨੀਆ ਦੀ ਇੱਕ ਸਟਾਰਟਅਪ ਜਿਹੜੀ ਕੰਪਨੀ ਆ ਉਹ ਸੀਗੀ। ਜੀ। ਅਗਲੀ ਖਬਰ ਵੱਲ ਚੱਲੀਏ, ਜਿਸ ਤਰ੍ਹਾਂ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਜਿਹੜੀ ਮੀਟਿੰਗ ਉਹ ਚੱਲ ਰਹੀ ਹੈਗੀ ਆ, ਕਨਵੈਨਸ਼ਨ ਅਤੇ ਉਹਦੇ ਵਿੱਚ ਕਹਿੰਦੇ ਵੀ ਜੌਨ ਕੈਸ਼ਿਕ ਜਿਹੜੇ ਓਹਾਇਓ ਦੇ ਗਵਰਨਰ ਆ, ਜਿਹੜੇ 2016 ਦੇ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਕੈਂਡੀਡੇਟ ਵੀ ਸੀਗੇ, ਉਹ ਜੋ ਬਾਈਡਨ ਨੂੰ ਐਂਡੋਰਸ ਕਰ ਸਕਦੇ ਆ। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਆ ਵੀ 1-2 ਹੋਰ ਕਾਂਗਰਸਮੈਨ ਵੀ ਜਿਹੜੇ ਰਿਪਬਲਿਕਨ ਆ ਉਹ ਰਿਟਾਇਰ ਹੋਣ ਜਾ ਰਹੇ ਆ, ਉਹ ਵੀ ਜੋ ਬਾਈਡਨ ਅਤੇ ਕਮਲਾ ਹੈਰਿਸ ਦੀ ਟਿਕਟ ਨੂੰ ਐਂਡੋਰਸ ਕਰ ਸਕਦੇ ਹੈਗੇ ਆ। ਜੀ। ਅੰਤਰਰਾਸ਼ਟਰੀ ਖਬਰਾਂ 'ਚ ਹਰਜੋਤ ਸਿੰਘ ਜੀ, ਬੈਲਾਰੂਸ ਦੇ ਵਿੱਚ ਪਿਛਲੇ ਦਿਨੀ ਜਿਹੜੀਆਂ ਇਲੈਕਸ਼ਨ ਹੋਈਆਂ ਸੀ ਪ੍ਰੈਜ਼ੀਡੈਂਸ਼ੀਅਲ, ਅਤੇ ਲੁਕਾਸ਼ੈਂਕੋ ਜਿਹੜਾ ਉੱਥੇ ਦਾ ਕਹਿੰਦੇ ਵੀ 26 ਸਾਲ ਤੋਂ ਵੀ ਵੱਧ ਸਮਾਂ ਜਿਹੜਾ ਉਸ ਨੂੰ ਹੋ ਗਿਆ ਵੀ ਉਹ ਰਾਸ਼ਟਰਪਤੀ ਬਣੇ ਨੂੰ, ਅਤੇ ਉਹ ਇੱਕ ਵਾਰੀ ਫੇਰ ਜਿਹੜਾ ਉਹ ਜਿੱਤ ਗਿਆ ਆ। ਅਤੇ ਪਰ ਹੁਣ ਲੋਕ ਜਿਹੜੇ ਆ ਉਹ ਬਾਗੀ ਹੋਏ ਨੇ, ਕਿਉਂਕਿ ਜਿਹੜੇ ਵਿਰੋਧੀ ਪਾਰਟੀ ਵਾਲੇ ਵੀ ਆ ਅਤੇ ਜਿਹੜੇ ਵਿਰੋਧੀ ਕੈਂਡੀਡੇਟ ਆ ਉਹਨਾਂ ਨੇ ਵੀ ਇਸ ਚੀਜ਼ ਦੇ ਖਿਲਾਫ ਕੀਤਾ ਵੀ ਇਸ ਇਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਧਾਂਦਲੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਹੈਗੀਆਂ ਆ। ਇਸ ਮਾਮਲੇ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾ ਰਹੀਆਂ ਵੀ ਜਿਹੜੀਆਂ ਵੋਟਾਂ ਆ ਉਹ ਐਕਚੁਅਲ ਦੇ ਵਿੱਚ ਕਈ ਥਾਵਾਂ ਦੇ ਉੱਤੇ ਸੜੀਆਂ ਹੋਈਆਂ ਜਿਹੜੀਆਂ ਉਹ ਲੱਭੀਆਂ ਨੇ, ਜਿਨ੍ਹਾਂ ਵਿੱਚ ਜਿਹੜੇ ਵਿਰੋਧੀ ਪਾਰਟੀ ਨੂੰ ਪਈਆਂ ਵੋਟਾਂ ਆ ਉਹਨਾਂ ਨੇ ਸਾੜ ਕੇ ਜਿਹੜੀਆਂ ਉਹ ਸੁੱਟ ਦਿੱਤੀਆਂ। ਅਤੇ ਹੁਣ ਕਹਿੰਦੇ 2 ਲੱਖ ਤੋਂ ਵੱਧ ਲੋਕ ਜਿਹੜੇ ਆ ਬੈਲਾਰੂਸ ਦੇ ਵਿੱਚ ਇਹ ਹੁਣ ਪ੍ਰੋਟੈਸਟ ਜਿਹੜੇ ਉਹ ਕਰ ਰਹੇ ਆ ਵੀ ਤੂੰ ਆਪਣੇ ਜਿਹੜੇ ਅਹੁਦੇ ਤੋਂ ਜਿਹੜਾ ਉਹ
ਲਾਂਭੇ ਹੋ ਜਾਓ। ਉਧਰ ਇਹਨਾਂ ਦੇ ਕਹਿ ਲਓ ਵੀ ਸਾਥੀ ਤੇ ਇਹਨਾਂ ਦੇ ਮਿੱਤਰ ਵਲਾਦੀਮੀਰ ਪੁਤਿਨ ਰਸ਼ੀਆ ਵਾਲੇ, ਉਹਨੇ ਇੱਥੋਂ ਤੱਕ ਵੀ ਸਿਫਾਰਿਸ਼ ਜਿਹੜੀ ਉਹ ਕਰ ਦਿੱਤੀ ਆ, ਕਹਿੰਦਾ ਭਾਈ ਜੇ ਤੈਨੂੰ ਫੌਜ ਦੀ ਜ਼ਰੂਰਤ ਆ ਅਸੀਂ ਇੱਥੋਂ ਘੱਲ ਦਿੰਦੇ ਆ ਜੇ ਪ੍ਰੋਟੈਸਟਰਸ ਦੇ ਉੱਤੇ ਕਾਬੂ ਜਿਹੜਾ ਉਹ ਪਾਉਣਾ ਆ। ਸੋ ਤੁਸੀਂ ਆਪ ਹੀ ਜਿਹੜਾ ਅੰਦਾਜ਼ਾ ਲਾ ਲਓ ਵੀ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਆਪਣੇ ਇਸ ਅਹੁਦੇ ਤੋਂ ਜਿਹੜਾ ਉਹ ਲਾਂਭੇ ਨਹੀਂ ਹੋਣਾ ਚਾਹੁੰਦਾ ਤੇ ਹਮੇਸ਼ਾ ਹੀ ਕਾਬੂ ਜਿਹੜਾ ਕਰਕੇ ਰੱਖਣਾ ਚਾਹੁੰਦਾ ਆ। ਇਹ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਜਿਹੜੀ ਚਿੰਤਾ ਦਾ ਵਿਸ਼ਾ ਹੈਗਾ, ਖਾਸ ਕਰਕੇ ਉੱਥੋਂ ਦੇ ਨਾਗਰਿਕਾਂ ਦੇ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਕੀ ਬਣੂਗਾ। ਜੀ, ਹੁਣ ਆਪਾਂ ਇੱਕ ਲੈਂਦੇ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਹੋਰ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਜੀ, ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵਨ-ਸਵੰਨੇ ਸਟੋਨਸ, ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916 709 6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੋਵਿਡ-19 ਦੇ ਕਰਕੇ ਤੁਸੀਂ ਘਰ ਦੀਆਂ ਪੇਮੈਂਟ ਮਿਸ ਕਰ ਚੁੱਕੇ ਹੋ ਜਾਂ ਫੋਰਬੀਅਰੈਂਸ ਲਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘੱਟ ਰੇਟ ਦੇ ਉੱਤੇ ਰੀਫਾਈਨੈਂਸ ਕਰਵਾ ਸਕਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 year fixed 2.875%
APR 15-year fixed 2.5% APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916 712 2735 NMLS ID 280053 BRE license number 01357217। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਅਪਡੇਟ ਅਮਰੀਕਾ ਦੇ ਵਿੱਚ ਜਿਹੜੇ ਆਪਾਂ ਵੱਧਦੇ ਹਾਂ ਅਤੇ ਜਿੱਦਾਂ ਆਪਾਂ ਦੱਸਦੇ ਪਏ ਹਾਂ ਵੀ ਇਲੈਕਸ਼ਨ ਜਿਹੜਾ ਈਅਰ ਆ ਉਹ ਚੱਲ ਰਿਹਾ ਆ। ਸੋ ਬਹੁਤ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਇਲੈਕਸ਼ਨ ਆ ਉਹ ਵਾਪਰਨੀਆਂ। ਜਨਰਲ ਇਲੈਕਸ਼ਨ ਆ ਕਿਉਂਕਿ ਪ੍ਰੈਜ਼ੀਡੈਂਟ ਦੀ ਚੋਣ ਜਿਹੜੀ ਆ ਉਹ ਹੋਣੀ ਆ ਵੀ ਰਾਸ਼ਟਰਪਤੀ ਟਰੰਪ ਮੁੜ ਦੁਬਾਰਾ ਚੁਣੇ ਜਾਂਦੇ ਨੇ ਜਾਂ ਉਹਨਾਂ ਨੂੰ ਚੁਣੌਤੀ ਦੇਣ ਵਾਲੇ ਜੋ ਬਾਈਡਨ ਜਿਹੜੇ ਆ ਉਹ ਜਿਹੜੇ ਰਾਸ਼ਟਰਪਤੀ ਅਹੁਦੇ 'ਤੇ ਜਿਹੜੇ ਉਹ ਆ ਸਕਣਗੇ। ਉਹਦੇ ਨਾਲ ਨਾਲ ਬਹੁਤ ਸਾਰੇ ਲੋਕਲ ਥਾਵਾਂ ਦੇ ਉੱਤੇ ਤੁਹਾਡੇ ਨਿੱਜੀ ਛੋਟੇ ਸ਼ਹਿਰਾਂ ਤੋਂ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਆ ਸਕੂਲ ਬੋਰਡ ਦੀਆਂ ਹੁੰਦੀਆਂ ਆ, ਮੇਅਰ ਦੀਆਂ ਹੁੰਦੀਆਂ, ਅਸੈਂਬਲੀਮੈਨ, ਕਾਉਂਸਲ ਵੂਮੈਨ। ਸੋ ਇੱਦਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਇਲੈਕਸ਼ਨ ਜਿਹੜੀਆਂ ਆ ਉਹ ਨਾਲ ਦੇ ਨਾਲ ਜਿਹੜੀਆਂ ਉਹ ਹੋਣੀਆਂ ਆ। ਸੋ ਅੱਜ ਆਪਣੇ ਨਾਲ ਇਸ ਟਾਈਮ ਜਿਹੜੀ ਗੱਲਬਾਤ ਆ ਉਹ ਕਰਨਗੇ ਜਿਹੜੇ ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਉਹਦੇ ਸਕੂਲ ਬੋਰਡ ਦੇ ਲਈ ਇਲੈਕਸ਼ਨ ਦੇ ਵਿੱਚ ਜਿਹੜੇ ਆ ਉਹ ਰਨ ਕਰਨ ਜਾ ਰਹੇ ਆ। ਅਤੇ ਆਪਾਂ ਇਹਨਾਂ ਨੂੰ ਜਾਣਦੇ ਹਾਂ ਜਿਹੜੀ ਜਕਾਰਾ ਮੂਵਮੈਂਟ, ਜਕਾਰਾ ਫਾਊਂਡੇਸ਼ਨ ਜਿਹੜੀ ਹੈਗੀ ਆ ਆਰਗੇਨਾਈਜੇਸ਼ਨ, ਉਹਨਾਂ ਦੇ ਨਾਲ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ। ਪੰਜਾਬੀ ਰੇਡੀਓ USA ਦੇ ਉੱਤੇ ਕਈ ਵਾਰੀ ਆ ਕੇ ਜਕਾਰਾ ਜਿਹੜੀ ਮੂਵਮੈਂਟ ਆ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਸ ਦੇ ਬਾਰੇ ਆਪਾਂ ਨੂੰ ਜਾਣਕਾਰੀਆਂ ਜਿਹੜੀਆਂ ਅਕਸਰ ਦਿੰਦੇ ਰਹੇ ਨੇ। ਅਤੇ ਆਪਣੇ ਨਾਲ ਇਸ ਟਾਈਮ ਯੂਬਾ ਸਿਟੀ ਤੋਂ ਜਿਹੜੇ ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਸਕੂਲ ਬੋਰਡ ਦੀ ਇਲੈਕਸ਼ਨ ਦੇ ਵਿੱਚ ਜਿਹੜੇ ਰਨ ਕਰਨ ਜਾ ਰਹੇ ਆ ਉਹ ਇਸ ਟਾਈਮ ਜੁੜ ਚੁੱਕੇ ਨੇ ਹਰਜੀਤ ਸਿੰਘ ਜੀ। ਕਾਫੀ ਨੌਜਵਾਨ ਜਿਹੜਾ ਇਹ ਮੁੰਡਾ ਹੈਗਾ ਆ। ਅਕਸਰ ਤੁਸੀਂ ਇਸ ਦੀਆਂ ਗੱਲਾਂ, ਇਸ ਦੇ ਵਿਚਾਰ ਜਿਹੜੇ ਉਹ ਸੁਣਦੇ ਰਹੇ ਆ ਅਤੇ ਆਓ ਆਪਾਂ ਇਹਨਾਂ ਤੋਂ ਜਾਣਦੇ ਹਾਂ ਕੀ ਇਸ ਦੇ ਪਿੱਛੇ ਕਾਰਨ ਆ, ਕੀ ਇਹ ਕਰਨਾ ਚਾਹੁੰਦੇ ਨੇ, ਕੀ ਇਹਨਾਂ ਦੇ ਜਿਹੜੇ ਆ ਉਹ ਮਿਸ਼ਨ ਜਿਹੜਾ ਉਹ ਹੈਗਾ ਆ। ਹਰਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਅਤੇ ਜਿੱਦਾਂ ਆਪਾਂ ਦੱਸਿਆ ਹੀ ਆ ਹਰਜੋਤ ਸਿੰਘ ਜੀ ਵੀ ਇਹ ਜਕਾਰਾ ਮੂਵਮੈਂਟ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਆ। ਇਹਨਾਂ ਨੇ ਕਾਫੀ ਜਿਹੜੇ ਜਕਾਰਾ ਮੂਵਮੈਂਟ ਨਾਲ ਮਿਲ ਕੇ ਜਿਹੜੇ ਉਹ ਕਈ ਕੰਮ ਕੀਤੇ ਹੋਏ ਨੇ। ਸੋ ਸਭ ਤੋਂ ਪਹਿਲਾਂ ਤਾਂ ਇਹੀ ਜਿਹੜਾ ਹਰਜੀਤ ਸਿੰਘ ਜੀ ਦੱਸੋ, ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਸਕੂਲ ਬੋਰਡ ਦੇ ਲਈ ਤੁਸੀਂ ਜਿਹੜਾ ਇਲੈਕਸ਼ਨ ਜਿਹੜਾ ਉਹ ਰਨ ਕਰਨ ਜਾ ਰਹੇ ਹੋ, ਕੀ ਤੁਹਾਡਾ ਇਸ ਦੇ ਪਿੱਛੇ ਜਿਹੜੀ ਆ ਮਨਸ਼ਾ ਆ, ਕਿਉਂ ਜਿਹੜਾ ਇਸ ਵੱਲ ਨੂੰ ਜਿਹੜਾ ਤੁਸੀਂ ਕਦਮ ਜਿਹੜਾ ਚੁੱਕਿਆ ਆ ਜਕਾਰਾ ਦੇ ਨਾਲ ਜਿਹੜਾ ਇਸ ਪਾਸੇ ਵੱਲ ਨੂੰ ਤੁਸੀਂ ਆ ਰਹੇ? ਜੀ, ਪਹਿਲਾਂ ਤਾਂ ਬਹੁਤ ਮਿਹਰਬਾਨੀ ਤੁਹਾਡੇ ਸਪੋਰਟ ਤੇ ਸਹਿਯੋਗ ਦੇ ਵਾਸਤੇ ਵੀ। ਤੁਸੀਂ ਕਾਫੀ ਚਿਰ ਸਾਨੂੰ ਸਪੋਰਟ ਕਰ ਰਹੇ ਆ ਤੇ ਤੁਹਾਨੂੰ ਪਤਾ ਹੀ ਆ ਵੀ ਕਾਫੀ ਦੇਰ ਵਾਸਤੇ ਵੀ ਜਕਾਰਾ ਮੂਵਮੈਂਟ ਦੇ ਨਾਲ ਵੀ ਸਾਡਾ ਮਕਸਦ ਇਹੀ ਆ ਵੀ ਅਸੀਂ ਯੂਥ ਨੂੰ ਕਮਿਊਨਿਟੀ ਨਾਲ ਜੋੜੀਏ, ਆਪਣੇ ਜਿਹੜੇ ਨੌਜਵਾਨ ਹੈਗੇ ਵੀ ਇਹਨਾਂ ਨੂੰ ਤਰੱਕੀ ਬਖਸ਼ੀਏ, ਜੋ ਵੀ ਅਸੀਂ ਮਦਦ ਕਰ ਸਕਦੇ ਹਾਂ ਇਹਨਾਂ ਨੂੰ ਸਕੂਲ ਦੇ ਵਿੱਚ ਸਕਸੈਸ ਹੋਵੇ, ਫਿਊਚਰ ਜੌਬ ਦੇ ਵਿੱਚ, ਕਰੀਅਰ ਵਿੱਚ ਅਸੀਂ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਸੋ ਇਹ ਸੇਮ ਮਿਸ਼ਨ ਮੈਂ ਸਕੂਲ ਬੋਰਡ ਇਲੈਕਸ਼ਨ ਵਾਸਤੇ ਖੜਾ ਆ। ਇਹੀ ਮਿਸ਼ਨ ਅੱਗੇ ਮੈਂ ਤੋਰਨਾ ਆ ਵੀ ਜਿਹੜੇ ਸਾਡੇ ਨੌਜਵਾਨ ਹੈਗੇ ਆ ਵੀ ਇਹਨਾਂ ਨੂੰ ਵਧੀਆ ਤੋਂ ਵਧੀਆ ਓਪਰਚੁਨਿਟੀ ਮਿਲੇ। ਅਤੇ ਇਹ ਓਪਰਚੁਨਿਟੀ ਸਕੂਲਾਂ ਤੋਂ ਸ਼ੁਰੂ ਹੁੰਦੀ ਆ ਕਿਉਂਕਿ ਜਿਹਨਾਂ ਨੂੰ ਵਧੀਆ ਪੜ੍ਹਾਈ ਮਿਲਦੀ ਆ, ਵਧੀਆ ਟੀਚਰ ਹੁੰਦੇ ਆ, ਉਹਨਾਂ ਨੂੰ ਗਾਈਡੈਂਸ ਵਧੀਆ ਆਉਂਦੀ ਆ
ਫਿਰ ਹੀ ਇਹ ਗਾਹਾਂ ਤਰੱਕੀ ਕਰੂੰਗੇ ਕਾਲਜ ਜਾ ਕੇ ਵਧੀਆ ਕਰੀਅਰ ਵਿੱਚ ਜਾ ਕੇ ਇਹਨਾਂ ਦਾ ਗੋਲ ਹੋਵੇ। ਸੋ ਮੇਨ ਮਕਸਦ ਇਹੀ ਆ ਵੀ ਯੂਥ ਨੂੰ ਓਪਰਚੁਨਿਟੀ ਮਿਲੇ, ਸਾਰਿਆਂ ਨੂੰ ਸਪੋਰਟ ਸਹੀ ਤਰ੍ਹਾਂ ਮਿਲੇ ਤੇ ਇਹ ਗਾਈਡੈਂਸ ਪਹਿਲਾਂ ਤੋਂ ਪਹਿਲਾਂ ਲੀਡਰਸ਼ਿਪ ਤੋਂ ਆਉਂਦੀ ਹੁੰਦੀ ਆ, ਸਕੂਲ ਬੋਰਡ ਤੋਂ। ਸੋ ਇਸ ਲਈ ਇਹੀ ਆ ਮਕਸਦ ਵੀ ਆਪਣੇ ਬੱਚਿਆਂ ਨੂੰ ਅੱਗੇ ਤੋਰੀਏ, ਨਵੀਂ ਪੀੜ੍ਹੀ ਅੱਗੇ ਆਵੇ ਤੇ ਤਰੱਕੀ ਕਰੇ। ਜੀ ਤੇ ਇਹਦੇ ਵਿੱਚ ਇਹ ਵੀ ਜਿਹੜਾ ਜ਼ਰੂਰ ਦੱਸੋ, ਸਕੂਲ ਬੋਰਡ ਮੈਂਬਰਸ ਦੀਆਂ ਕੀ ਰਿਸਪੌਂਸਿਬਿਲਿਟੀਜ਼ ਜਿਹੜੀਆਂ ਹੁੰਦੀਆਂ? ਹਾਂਜੀ, ਸੋ ਜਿਵੇਂ ਸਾਡੇ ਜਿਹੜੇ ਐਜੂਕੇਸ਼ਨ ਸਿਸਟਮ ਹੈਗੀ ਆ, ਲੋਕਲੀ ਸਕੂਲ ਚੱਲਦੇ ਆ, ਹੁਣ ਜਿੱਦਾਂ ਐਲੀਮੈਂਟਰੀ ਸਕੂਲ ਹੈਗੇ, ਮਿਡਲ ਸਕੂਲ, ਹਾਈ ਸਕੂਲ, ਇਹ ਸਾਰੇ ਸਕੂਲ ਡਿਸਟ੍ਰਿਕਟ ਦੇ ਥੱਲੇ ਆਉਂਦੇ ਹੁੰਦੇ ਆ। ਤੇ ਜਿਹੜੀ ਡਿਸਟ੍ਰਿਕਟ ਆਫਿਸ ਹੁੰਦੀ ਆ ਹਰ ਸ਼ਹਿਰ ਦੇ ਵਿੱਚ, ਯੂਜਲੀ ਜੇ ਛੋਟਾ ਸ਼ਹਿਰ ਹੋਵੇ ਇੱਕ ਡਿਸਟ੍ਰਿਕਟ ਆਫਿਸ ਹੁੰਦੀ, ਬੜੇ ਸ਼ਹਿਰਾਂ ਵਿੱਚ ਕਈ ਵੀ ਹੋ ਸਕਦੇ, ਪਰ ਇਹ ਸਾਰੇ ਇੱਕ ਸੁਪਰਇੰਟੈਂਡੈਂਟ ਦੇ ਥੱਲੇ ਆਉਂਦੇ ਨੇ ਤੇ ਉਹ ਸੁਪਰਇੰਟੈਂਡੈਂਟ ਉਹ ਡਿਸੀਜਨ ਮੇਕ ਕਰਦੇ ਆ ਵੀ ਸਕੂਲਾਂ ਨੂੰ ਕਿਵੇਂ ਚਲਾਉਣਾ ਆ, ਕਿਹੜੇ ਪ੍ਰਿੰਸੀਪਲ ਨੂੰ ਹਾਇਰ ਕਰਨਾ, ਕਿਹੜੇ ਟੀਚਰਾਂ ਨੂੰ ਅਸੀਂ ਹਾਇਰ ਕਰਨਾ ਆ। ਤੇ ਉਸ ਸੁਪਰਇੰਟੈਂਡੈਂਟ ਤੋਂ ਉੱਪਰ ਹੁੰਦੇ ਸਕੂਲ ਬੋਰਡ ਮੈਂਬਰ, ਤੇ ਸਕੂਲ ਬੋਰਡ ਮੈਂਬਰਾਂ ਨੇ ਓਵਰਆਲ ਡਿਸੀਜਨਸ ਬਣਾਉਣੀਆਂ। ਹੁਣ ਜਿੱਦਾਂ ਮੇਨ ਡਿਸੀਜਨ ਅਸੀਂ ਸਾਰੇ ਜਾਣਦੇ ਇਸ ਵੇਲੇ, ਜੇ ਹੁਣ ਕੋਵਿਡ ਦੀ ਪੂਰੀ ਸਿਚੁਏਸ਼ਨ ਹੋਈ ਆ ਤੇ ਸਕੂਲਾਂ ਨੇ ਡਿਸਾਈਡ ਕਰਨਾ ਸੀ ਜੇ ਉਹਨਾਂ ਨੇ ਖੁੱਲ੍ਹੇ ਰਹਿਣਾ ਆ, ਜੇ ਆਨਲਾਈਨ ਲਰਨਿੰਗ ਕਰਨੀ ਆ, ਕਿੱਦਾਂ ਡਿਸਟੈਂਸ ਲਰਨਿੰਗ ਕਰਨਗੇ। ਇਹ ਜਿਹੜੇ ਡਿਸੀਜਨ ਫੈਸਲੇ ਬਣਦੇ ਆ ਸਕੂਲ ਬੋਰਡ ਤੋਂ ਬਣਦੇ ਆ, ਕਿਉਂਕਿ ਜਿੱਦਾਂ ਸਾਡੇ ਸਿਟੀ ਕਾਉਂਸਲ ਆਪਣੇ ਇਲੈਕਟਿਡ ਅਫੀਸ਼ੀਅਲ ਹੁੰਦੇ ਆ, ਜਾਂ ਕਾਂਗਰਸ ਪਰਸਨ, ਸੈਨੇਟਰ, ਇਹ ਲੋਕਾਂ ਦੀ ਕਮਿਊਨਿਟੀ ਦੀ ਗੱਲਬਾਤ ਸੁਣ ਕੇ, ਕਮਿਊਨਿਟੀ ਨੂੰ ਸੁਣ ਕੇ ਵੀ ਕੀ ਲੋਕੀ ਸੋਚਦੇ ਆ ਤੇ ਉਹ ਫੀਡਬੈਕ ਲੈ ਕੇ ਡਿਸੀਜਨ ਬਣਾਉਂਦੇ ਸਾਰਿਆਂ ਵਾਸਤੇ। ਸੋ ਸੇਮ ਤਰ੍ਹਾਂ ਸਕੂਲ ਬੋਰਡ ਪੂਰੇ ਸਕੂਲਾਂ ਲਈ ਡਿਸੀਜਨ ਬਣਾਉਂਦੇ ਆ ਵੀ ਸਕੂਲਾਂ ਨੇ ਕੀ ਕਰਨਾ ਆ, ਇਹਨਾਂ ਦਾ ਡਾਇਰੈਕਸ਼ਨ ਕੀ ਹੈਗਾ ਆ। ਜੀ, ਸੋ ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਮੇਰੇ ਖਿਆਲ ਨਾਲ 17 ਦੇ ਕਰੀਬ ਸਕੂਲਸ ਹੈਗੇ ਇਸ ਟਾਈਮ, ਤੇ ਕਿੰਨੇ ਟੋਟਲ ਉੱਥੇ ਹੁਣ ਬੋਰਡ ਆਫ ਡਾਇਰੈਕਟਰਸ ਆ ਤੇ ਕਿੰਨੀਆਂ ਪੋਜੀਸ਼ਨ ਜਿਹੜੀਆਂ ਓਪਨ ਹੈਗੀਆਂ ਇਸ ਵਾਰੀ ਇਲੈਕਸ਼ਨ ਦੇ ਲਈ? ਜੀ ਇਸ ਵੇਲੇ 7 ਬੋਰਡ ਮੈਂਬਰਸ ਨੇ ਤੇ ਇਹਨਾਂ 7 ਵਿੱਚੋਂ 3 ਦੀ ਇਲੈਕਸ਼ਨ ਹੋ ਰਹੀ ਆ। ਸੋ 3 ਨਵੇਂ ਬੋਰਡ ਮੈਂਬਰ ਆਉਣਗੇ ਤੇ ਉਹਦੇ ਵਿੱਚੋਂ ਮੈਂ ਵੀ ਇੱਕ ਕੈਂਡੀਡੇਟ ਹੈਗਾ ਤੇ ਟੋਟਲ ਇਸ ਵੇਲੇ 8 ਕੈਂਡੀਡੇਟ ਆ ਇਸ 3 ਪੋਜੀਸ਼ਨਸ ਵਾਸਤੇ। ਜੀ, ਸੋ ਇਹ ਆਲ ਓਵਰ ਯੂਬਾ ਸਿਟੀ ਆ ਜਾਂ ਯੂਬਾ ਸਿਟੀ ਦੇ ਕੁਛ ਹਿੱਸਿਆਂ ਦੇ ਵਿੱਚ ਜਿਹੜੇ ਵੱਖ-ਵੱਖ ਮੈਂਬਰਸ ਆ ਉੱਥੋਂ ਇੱਦਾਂ ਹੋਣੀ ਇਲੈਕਸ਼ਨ, ਜਾਂ ਸਾਰਿਆਂ ਦੀ ਆਲ ਅਕ੍ਰੋਸ 1 ਹੈਗੀ ਆ ਤੇ ਟੌਪ 3 ਨੂੰ ਜਿਹੜਾ ਉਹਨਾਂ ਨੇ ਚੁਣਨਾ ਇੱਦਾਂ ਹੋਣਾ? ਹਾਂਜੀ, ਯੂਬਾ ਸਿਟੀ ਦੀ ਸਿਸਟਮ ਥੋੜੀ ਇੱਥੇ ਡਿਫਰੈਂਟ ਆ। ਜਿਹੜੇ ਮੈਂਬਰਸ ਹੈ ਤਾਂ ਇੱਕ ਏਰੀਆ ਦੇ, ਸੋ ਜਿਹੜੀ ਮੇਰੀ ਏਰੀਆ ਹੈਗੀ ਟਰਸਟੀ ਏਰੀਆ 1, ਤੇ ਇਸ ਏਰੀਆ ਵਿੱਚ 2 ਪੋਜੀਸ਼ਨਸ ਖੁੱਲ੍ਹੇ ਨੇ ਤੇ ਉਸ 2 ਪੋਜੀਸ਼ਨਸ ਵਾਸਤੇ 6 ਕੈਂਡੀਡੇਟ ਖੜੇ ਨੇ। ਪਰ ਜਿਹੜੀ ਵੋਟਿੰਗ ਪੈ ਰਹੀ ਆ, ਵੋਟਿੰਗ ਪੂਰੀ ਸਿਟੀ ਵਿੱਚ ਪਾਉਂਗੀ, ਤੇ ਭਾਵੇਂ ਤੁਸੀਂ ਏਰੀਆ 1 ਤੋਂ ਬਾਹਰ ਵੀ ਹੈਗੇ ਹੋਰ ਦੂਜੀ ਏਰੀਆ ਵਿੱਚ ਆ, ਐਜ਼ ਲੌਂਗ ਐਜ਼ ਤੁਹਾਡਾ ਐਡਰੈਸ ਯੂਬਾ ਸਿਟੀ ਦਾ ਹੈਗਾ ਆ, ਤੁਸੀਂ ਕੋਈ ਵੀ ਰੇਸ ਵਾਸਤੇ ਆਪਣੀ ਵੋਟ ਪਾ ਸਕਦੇ ਆ। ਜੀ ਜੀ ਬਿਲਕੁਲ। ਸੋ ਇਸ ਤਰੀਕੇ ਦੇ ਨਾਲ ਸੋ ਇਹਨਾਂ ਦੀ ਟਰਮ ਕਿੰਨੇ ਚਿਰ ਦੀ ਹੁੰਦੀ ਆ ਕਿ ਹਾਊ ਲੌਂਗ ਇਜ਼ ਦਾ ਟਰਮ ਇਹਨਾਂ ਦੀ? 4 ਸਾਲ ਹੁੰਦੀ। 4 ਸਾਲ ਦੀ ਜਿਹੜੀ ਆ, ਸੋ ਹਰ ਵਾਰੀ ਪ੍ਰੈਜ਼ੀਡੈਂਟ ਦੇ ਨਾਲ ਹੀ ਇਹਦਾ ਮਤਲਬ ਚੁਣੇ ਜਾਂਦੇ ਆ। ਹਾਂਜੀ ਬਿਲਕੁਲ। ਜੀ ਠੀਕ ਸੋ ਹੈ। ਥੋੜਾ ਹਰਜੀਤ ਜੀ, ਕਿਉਂਕਿ ਬਹੁਤ ਸਾਰੇ ਸਰੋਤੇ ਜਿਹੜੇ ਆ ਤੁਸੀਂ ਵੱਖ-ਵੱਖ ਪ੍ਰੋਗਰਾਮ ਤੇ ਆਉਂਦੇ ਰਹਿੰਦੇ ਆ, ਉਹ ਤਾਂ ਆਪਾਂ ਇਸ਼ੂ ਬੇਸਡ ਡਿਸਕਸ ਕਰਦੇ ਹੁੰਦੇ ਆ, ਖਾਸ ਕਰਕੇ ਜਕਾਰਾ ਵਾਲੇ ਜਾਂ ਹੋਰ। ਆਪਣੀ ਕੁਆਲੀਫਿਕੇਸ਼ਨ ਆਪਾਂ ਤੁਸੀਂ ਯੂਬਾ ਸਿਟੀ ਸਕੂਲ ਤੋਂ ਹੀ ਪੜ੍ਹੇ ਆ, ਉਸ ਏਰੀਏ ਤੋਂ ਹੀ, ਉਹ ਵੀ ਦੱਸ ਦਿਓ, ਕਿਉਂਕਿ ਬਹੁਤ ਸਾਰੇ ਸਰੋਤੇ ਜਿਹੜੇ ਸਾਡੇ ਸੁਣ ਰਹੇ ਆ ਜਿਨ੍ਹਾਂ ਨੂੰ ਨਹੀਂ ਪਤਾ ਤੁਹਾਡੀ ਬੈਕਗਰਾਊਂਡ ਦਾ, ਤਾਂ ਕਿ ਜਦੋਂ ਉਹ ਫਿਰ ਵੋਟ ਪਾਉਣ ਜਾਣ ਯੂਬਾ ਸਿਟੀ ਏਰੀਏ 'ਚ ਉਹਨਾਂ ਨੂੰ ਪਤਾ ਹੋਵੇ ਵੀ ਇਹ ਜਿਹੜਾ ਨੌਜਵਾਨ ਸਾਡੇ ਏਰੀਏ ਦਾ ਹੀ ਆ, ਇੱਥੋਂ ਪੜ੍ਹਿਆ ਆ, ਇਹਦੀ ਕੀ ਕੁਆਲੀਫਿਕੇਸ਼ਨਸ ਆ, ਇਲੈਕਟ ਹੁੰਦਾ, ਵੀ ਇਹ ਸਾਡੇ ਲਈ ਫਾਇਦੇਮੰਦ ਵੀ ਹੋਊਗਾ ਜਾਂ ਫਿਰ ਕਿਤੇ ਉੱਦਾਂ ਹੀ ਪੋਲੀਟੀਸ਼ੀਅਨ ਵਾਲੀ ਗੱਲ ਹੋਊਗੀ। ਹਾਂਜੀ ਬਿਲਕੁਲ ਨਹੀਂ, ਕੋਈ ਵੀ ਰੇਸ ਹੈਗੀ ਆ, ਕੋਈ ਵੀ ਚੋਣ ਹੁੰਦੀ ਆ, ਇਹ ਕੁਆਲੀਫਿਕੇਸ਼ਨ ਪਤਾ ਕਰਨ ਦਾ ਬਹੁਤ ਜ਼ਰੂਰੀ ਹੁੰਦਾ ਆ ਵੀ ਇਹਨਾਂ ਨੇ ਕੀਤਾ ਕੀ ਆ, ਇਹ ਕਿਉਂ ਅਸੀਂ ਇਹਦੇ ਲਈ ਵੋਟ ਪਾਈਏ। ਸੋ ਮੈਂ ਆਪਣੀ ਪੂਰੀ ਪੜ੍ਹਾਈ ਕਿੰਡਰਗਾਰਡਨ ਤੋਂ 12ਵੀਂ ਗ੍ਰੇਡ ਤੱਕ ਯੂਬਾ ਸਿਟੀ ਵਿੱਚ ਹੀ ਕੀਤੀ ਆ। ਐਲੀਮੈਂਟਰੀ ਸਕੂਲ, ਲਿੰਕਨ ਸਕੂਲ ਇੱਥੇ ਪੜ੍ਹੇ ਆ, ਫਿਰ AK ਮਿਡਲ ਸਕੂਲ, ਯੂਬਾ ਸਿਟੀ ਹਾਈ ਸਕੂਲ,
ਇਹ ਫਿਰ ਪੂਰੀ ਪੜ੍ਹਾਈ ਆਪਣੀ ਮੈਂ ਇੱਥੇ ਹੀ ਦੇਖੀ ਆ, ਇੱਥੇ ਹੀ ਰਿਹਾ। ਤਾਂ ਫਿਰ ਉਸ ਤੋਂ ਬਾਅਦ ਮੈਂ ਆਪਣੀ UC ਬਰਕਲੀ ਜਾ ਕੇ ਬੈਚਲਰਸ ਕੀਤੀ ਆ ਫਿਜ਼ਿਕਸ ਦੇ ਵਿੱਚ, ਐਸਟ੍ਰੋਫਿਜ਼ਿਕਸ। ਉਸ ਤੋਂ ਬਾਅਦ ਮੈਂ ਐਕਚੁਅਲੀ ਕਲਾਸਰੂਮ ਦੇ ਵਿੱਚ ਪੜ੍ਹਾਇਆ ਵੀ। ਸੋ ਮੈਂ 3 ਸਾਲਾਂ ਲਈ ਹਾਈ ਸਕੂਲ ਟੀਚਰ ਬਣਿਆ ਤੇ ਉੱਥੇ ਮੈਂ ਨਿਊਯਾਰਕ ਵਿੱਚ ਪੜ੍ਹਾਇਆ ਸੀ। ਸੋ ਮੈਂ ਦੇਖਿਆ ਵੀ ਕਲਾਸਰੂਮ ਵਿੱਚ ਟੀਚਰ ਕੀ ਕਰਦੇ ਹੁੰਦੇ ਆ, ਉਹਨਾਂ ਨੂੰ ਕਿਹੜੀ ਸਮੱਸਿਆ ਹੁੰਦੀ ਆ, ਕਿਸ ਤਰ੍ਹਾਂ ਹੈਲਪ ਹੋ ਸਕਦੀ ਆ, ਕਿਉਂਕਿ ਮੈਂ ਆਪ ਪੜ੍ਹਾਇਆ। ਸੋ ਮੈਂ ਆਪ ਦੇਖਿਆ ਵੀ ਕਲਾਸਰੂਮ ਵਿੱਚ ਕੀ ਬੀਤਦਾ, ਕਿੱਦਾਂ ਮਾਹੌਲ ਹੁੰਦਾ ਆ। ਤਾਂ ਫਿਰ ਉਸ ਤੋਂ ਬਾਅਦ ਤੁਸੀਂ ਜਾਣਦੇ ਆ ਮੈਂ ਇੱਥੇ ਆ ਕੇ ਫਿਰ ਜਕਾਰਾ ਮੂਵਮੈਂਟ ਨਾਲ ਯੂਬਾ ਸਿਟੀ ਦੇ ਵਿੱਚ ਲੋਕਲੀ ਕਮਿਊਨਿਟੀ ਦੇ ਨਾਲ ਕੰਮ ਕੀਤਾ, ਰਾਈਟ। ਇੱਥੇ ਬੱਚਿਆਂ ਦੇ ਪ੍ਰੋਗਰਾਮ ਬਣਾਏ ਸੀਗੇ ਤੇ ਸਕੂਲਾਂ ਦੇ ਨਾਲ ਵੀ, ਐਡਮਿਨਿਸਟ੍ਰੇਸ਼ਨ ਨਾਲ, ਪ੍ਰਿੰਸੀਪਲ ਨਾਲ, ਡਿਸਟ੍ਰਿਕਟ ਦੇ ਨਾਲ ਕਈ ਪ੍ਰੋਗਰਾਮ ਸ਼ੁਰੂ ਕੀਤੇ ਆ। ਤੇ ਐਕਚੁਅਲੀ ਇੱਕ ਮੈਂ ਗੱਲ ਭੁੱਲ ਗਿਆ, ਮੈਂ ਆਪਣੀ ਜਿਸ ਟਾਈਮ ਮੈਂ ਪੜ੍ਹਾ ਰਿਹਾ ਸੀਗਾ ਨਿਊਯਾਰਕ ਦੇ ਵਿੱਚ, ਮੈਂ ਨਾਲ ਦੇ ਨਾਲ ਆਪਣੀ ਮਾਸਟਰਸ ਵੀ ਕੀਤੀ ਤੇ ਮੇਰੀ ਐਜੂਕੇਸ਼ਨ ਦੇ ਵਿੱਚ ਮਾਸਟਰਸ ਹੈ। ਸੋ ਇਹ ਭਾਵੇਂ ਮੈਂ ਆਪਣੀ ਬੈਚਲਰਸ ਫਿਜ਼ਿਕਸ ਦੇ ਵਿੱਚ ਪੜ੍ਹਾਈ ਕੀਤੀ, ਜੋ ਮਾਸਟਰਸ ਉਹ ਐਜੂਕੇਸ਼ਨ ਵਿੱਚ ਆ। ਸੋ ਇਹ ਜਿਹੜੀ ਪੋਜੀਸ਼ਨ ਆ ਇਹਦੇ ਲਈ ਬਿਲਕੁਲ ਪ੍ਰਿਪੇਅਰ ਕਰਦੀ ਆ ਵੀ ਸਾਡੇ ਐਜੂਕੇਸ਼ਨ ਦੀ ਥਿਊਰੀ ਕੀ ਹੁੰਦੀ ਆ, ਕਿਹੜੇ ਚੈਲੰਜਸ ਹੁੰਦੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਉਹਨਾਂ ਦਾ ਹੱਲ ਕਿਵੇਂ ਲੱਭਣਾ ਆ। ਸੋ ਇਹ ਸਾਰਾ ਵਿੱਚ ਪਾ ਕੇ ਇੱਥੇ ਪੜ੍ਹਾਈ ਕੀਤੀ ਆ, ਐਜੂਕੇਸ਼ਨ ਵਿੱਚ ਮਾਸਟਰਸ ਕੀਤੀ ਆ, ਨਾਲ ਕਮਿਊਨਿਟੀ ਸਟੂਡੈਂਟਸ ਦੇ ਨਾਲ ਵਰਕ ਕੀਤਾ, ਫੈਮਲੀਜ਼ ਦੇ ਨਾਲ ਵੀ, ਸਕੂਲਾਂ ਦੇ ਨਾਲ। ਸੋ ਸਾਰੇ ਐਂਗਲ ਜੋ ਹੈਗੇ ਆ ਮੈਂ ਦੇਖੇ ਨੇ ਤੇ ਆਪ ਮੈਂ ਉੱਥੇ ਖੜਿਆ ਤੇ ਆਪ ਮੈਂ ਵਰਕ ਕੀਤਾ ਆ। ਸੋ ਉਹੀ ਨੌਲੇਜ ਆਪਣੀ ਲੈ ਕੇ, ਜਿਹੜਾ ਨੌਲੇਜ ਇਕੱਠਾ ਕੀਤਾ, ਐਕਸਪੀਰੀਅੰਸ ਮੇਰੇ ਕੋਲ ਹੈਗਾ ਆ, ਉਹੀ ਜਾ ਕੇ ਮੈਂ ਸਕੂਲ ਬੋਰਡ ਦੇ ਵਿੱਚ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਆ। ਤੇ ਇਹ ਵੀ ਮੈਂ ਮੋਸਟਲੀ ਆਪਣਾ ਮਨ ਵਿੱਚ ਇਹ ਰੱਖਣਾ ਵੀ ਕਮਿਊਨਿਟੀ ਦੀ ਗੱਲਬਾਤ ਸੁਣੀ ਜਾਵਾਂ ਤੇ ਉਹ ਅੱਗੇ ਟੇਬਲ ਤੇ ਜਾ ਕੇ ਉਹ ਗੱਲਬਾਤ ਦੂਜਿਆਂ ਨੂੰ ਦੱਸਾਂ ਵੀ ਦੇਖੋ ਤੁਸੀਂ ਭਾਵੇਂ ਇਸ ਤਰ੍ਹਾਂ ਸੋਚਦੇ ਆ, ਕਮਿਊਨਿਟੀ ਆਹ ਕਹਿੰਦੀ ਆ ਜਾਂ ਕਮਿਊਨਿਟੀ ਦੀ ਲੋੜ ਆਹ ਆ। ਸੋ ਇਹਦੇ ਲਈ ਸਾਨੂੰ ਇਹਦਾ ਹੱਲ ਲੱਭਣਾ ਚਾਹੀਦਾ ਆ, ਨਾ ਕਿ ਜੋ ਅਸੀਂ ਸੋਚਦੇ ਹਾਂ ਜਾਂ ਜੋ ਅਸੀਂ ਜੇ ਨਾ ਕਮਿਊਨਿਟੀ ਦੀ ਗੱਲਬਾਤ ਸੁਣਦੇ ਆ ਵੀ ਕੀ ਆਪ ਕੀ ਕਰਨਾ ਚਾਹੁੰਦੇ। ਕਦੇ ਏਦਾਂ ਨਹੀਂ ਹੁੰਦਾ ਵੀ ਮੈਂ ਕੀ ਕਰਨਾ ਚਾਹੁੰਦਾ, ਇਹ ਹੋਣਾ ਚਾਹੀਦਾ ਵੀ ਕਮਿਊਨਿਟੀ ਨੂੰ ਲੋੜ ਕੀ ਹੈਗੀ ਆ। ਜੀ ਸੋ ਤੁਸੀਂ ਚੈਲੰਜਸ ਦੀ ਗੱਲ ਕੀਤੀ ਆ, ਸੋ ਕੀ ਚੈਲੰਜਸ ਜਿਹੜੇ ਆ ਉਹ ਤੁਹਾਡੇ ਲਈ ਆ ਤੇ ਬੱਚਿਆਂ ਦੇ ਕੀ ਚੈਲੰਜਸ ਆ ਜਿਨ੍ਹਾਂ ਨੂੰ ਤੁਸੀਂ ਜਿਹੜਾ ਆ ਉਹ ਨਜਿੱਠਣ ਦੀ ਐਜ਼ ਏ ਜਿਹੜਾ ਸਕੂਲ ਬੋਰਡ ਮੈਂਬਰ ਤੁਸੀਂ ਕੰਮ ਕਰੋਗੇ? ਚੈਲੰਜਸ ਬਹੁਤ ਨੇ। ਇਸ ਵਕਤ ਬਿਗੇਸਟ ਚੈਲੰਜ ਤਾਂ ਕੋਵਿਡ ਦਾ ਹੈ ਵੀ ਅਸੀਂ ਬੱਚਿਆਂ ਨੂੰ ਡਿਸਟੈਂਸ ਲਰਨਿੰਗ, ਆਨਲਾਈਨ ਪੜ੍ਹਾਈ ਕਿਵੇਂ ਚਾਲੂ ਕਰਨੀ ਆ। ਬਹੁਤ ਸਾਰੇ ਸਕੂਲ ਡਿਸਟ੍ਰਿਕਟਸ ਇਹਦੇ ਨਾਲ ਸਟਰਗਲ ਕਰ ਰਹੇ ਆ ਕਿਉਂਕਿ ਕੋਈ ਇਸ ਵੇਲੇ ਸ਼ੋਰ ਨਹੀਂ ਹੈਗਾ ਵੀ ਅਸੀਂ ਸਕੂਲ ਖੋਲ੍ਹਣੇ ਆ, ਕਦੋਂ ਖੋਲ੍ਹਣੇ ਆ, ਡਿਸਟੈਂਸ ਪੜ੍ਹਾਈ ਕਿਵੇਂ ਕਰਨੀ ਆ, ਟੀਚਰਾਂ ਨੂੰ ਕਿਵੇਂ ਪ੍ਰਿਪੇਅਰ ਕਰਨਾ ਆ। ਇੱਥੇ ਵੀ ਯੂਬਾ ਸਿਟੀ ਸਕੂਲ ਡਿਸਟ੍ਰਿਕਟ ਡਿਸਾਈਡ ਕਰਨ ਵਾਸਤੇ ਇਹਨਾਂ ਨੇ ਬਹੁਤ ਜ਼ਿਆਦਾ ਸਮਾਂ ਲਾਇਆ ਆ। ਕਾਫੀ ਚਿਰ ਲਈ ਫੈਮਲੀਜ਼, ਸਟੂਡੈਂਟਸ ਨੂੰ ਪਤਾ ਹੀ ਨਹੀਂ ਵੀ ਸਾਡੇ ਸਕੂਲ ਖੁੱਲ੍ਹਣੇ ਆ, ਕੀ ਹੋਣਾ ਆ, ਸਿਸਟਮ ਕੀ ਹੋਣੀ ਆ। ਸੋ ਜਦੋਂ ਇੱਦਾਂ ਦਾ ਵਰਲਡ ਵਾਈਡ ਇੱਦਾਂ ਪੈਂਡੈਮਿਕ ਹੁੰਦਾ ਆ, ਪਲਾਨ ਚਾਹੀਦੀ ਆ ਵੀ ਅਸੀਂ ਕੀ ਕਰਨਾ ਆ। ਅਸੀਂ ਸਾਰੇ ਕੋਈ ਵੀ ਸਿਨੇਰੀਓ ਹੈਗੀ ਆ, ਕੁਛ ਵੀ ਹੋ ਸਕਦਾ, ਉਹਦੇ ਲਈ ਸਾਨੂੰ ਪਲਾਨ ਕਰਨਾ ਚਾਹੀਦਾ ਆ। ਤੇ ਇੱਥੇ ਪਲੈਨਿੰਗ ਬਹੁਤੀ ਨਹੀਂ ਹੋਈ ਤੇ ਥੋੜ੍ਹਾ ਜਿੱਦਾਂ ਕਾਹਲੀ ਵਿੱਚ ਸਾਰਾ ਕੰਮ ਹੋਇਆ ਸੀ। ਸੋ ਮੇਰਾ ਗੋਲ ਇਹ ਆ ਵੀ ਅਸੀਂ ਚੰਗੀ ਤਰ੍ਹਾਂ ਪਲਾਨ ਕਰੀਏ ਤੇ ਅਸੀਂ ਸਿਸਟਮ ਬਣਾਈਏ ਵੀ ਜਿੱਥੇ ਜਿਹੜੇ ਐਜੂਕੇਟਰ ਹੈਗੇ ਆ, ਹੁਣ ਆਨਲਾਈਨ ਲਰਨਿੰਗ ਤਾਂ ਹੋਣੀ ਆ, ਪਰ ਅਸੀਂ ਉਹਨਾਂ ਨੂੰ ਟ੍ਰੇਨ ਕਿਵੇਂ ਕਰੀਏ ਤਾਂ ਕਿ ਉਹ ਬੱਚਿਆਂ ਨੂੰ ਸਹੀ ਤਰ੍ਹਾਂ ਉਹ ਲੈਕਚਰ ਦੇ ਸਕਣ, ਉਹ ਪੜ੍ਹਾ ਸਕਣ, ਸਟੂਡੈਂਟ ਦੇ ਨਾਲ ਸੰਪਰਕ ਕਰਨ। ਕਿਉਂਕਿ ਐਜੂਕੇਟਰਸ ਵਾਸਤੇ ਟੀਚਰਾਂ ਨੂੰ ਉਹ ਨੌਲੇਜ ਨਹੀਂ ਹੈਗੀ, ਖਾਸ ਕਰਕੇ ਜਿਨ੍ਹਾਂ ਨੇ ਮੇਬੀ 10-15 ਸਾਲ ਪਹਿਲਾਂ ਆਪਣੀ ਡਿਗਰੀ ਲਈ ਆ ਟੀਚਿੰਗ ਵਾਸਤੇ, ਉਹਨਾਂ ਨੇ ਟੀਚਰਸ ਨੂੰ ਇਹਦੇ ਲਈ ਤਿਆਰ ਨਹੀਂ ਕੀਤਾ। ਸੋ ਮੇਰਾ ਗੋਲ ਹੈ ਵੀ ਅਸੀਂ ਟੀਚਰਾਂ ਨੂੰ ਪੂਰੀ ਟ੍ਰੇਨਿੰਗ ਦਈਏ ਤਾਂ ਕਿ ਉਹ ਟੈਕਨੋਲੋਜੀ ਵਕਤ ਨੂੰ ਉਹ ਸਮਝ ਸਕਣ। ਕਿਉਂਕਿ ਮੈਂ ਥੋੜ੍ਹਾ ਹੁਣ ਨਵੀਂ ਜਨਰੇਸ਼ਨ ਵਿੱਚ ਹੈਗਾ ਆ
ਟੈਕਨੋਲੋਜੀ ਨੂੰ ਅੰਡਰਸਟੈਂਡ ਕਰਦਾ ਆ ਵੀ ਕੰਪਿਊਟਰਸ ਕਿੱਦਾਂ ਚੱਲਣੇ ਆ, ਇਹ ਸਿਸਟਮ ਕਿਵੇਂ ਚੱਲਣੀ ਆ। ਐਕਚੁਅਲੀ ਜਦ ਮੈਂ ਪੜ੍ਹਾਉਂਦਾ ਸੀਗਾ ਮੇਰੀ ਕਲਾਸ ਵਿੱਚ ਅਸੀਂ ਲੈਪਟਾਪ ਵਰਤਦੇ ਸੀਗੇ, ਸੋ ਮੈਂ ਆਪ ਉਹ ਦੇਖਿਆ ਵੀ ਲੈਪਟਾਪ ਕਿੱਦਾਂ ਸਟੂਡੈਂਟਸ ਨਾਲ ਉਹਨਾਂ ਨੂੰ ਇੰਗੇਜ ਕਰਨਾ, ਲੈਪਟਾਪ ਰਾਹੀਂ ਉਹਨਾਂ ਨੂੰ ਕਿਵੇਂ ਪੜ੍ਹਾਉਣਾ ਆ। ਸੋ ਇਹ ਸਾਨੂੰ ਸਕਿੱਲਸ ਉਹਨਾਂ ਨੂੰ ਸਿਖਾਉਣੇ ਪੈਣੇ ਆ ਤਾਂ ਕਿ ਫਿਰ ਬੱਚਿਆਂ ਨੂੰ ਉਹ ਪੂਰੀ ਪੜ੍ਹਾਈ ਮਿਲੇ, ਉਹਨਾਂ ਨੂੰ ਕੁਛ ਜਿੱਦਾਂ ਘਾਟ ਨਾ ਹੋਵੇ ਪੜ੍ਹਾਈ ਦੀ। ਸੋ ਧੰਨਵਾਦ ਬਹੁਤ ਬਹੁਤ ਹਰਜੀਤ ਸਿੰਘ। ਆਉਣ ਵਾਲੇ ਸਮੇਂ 'ਚ ਵੀ ਆਪਾਂ ਜ਼ਰੂਰ ਤੁਹਾਡੇ ਨਾਲ ਰਾਬਤਾ ਕਰਦੇ ਰਹਾਂਗੇ। ਦੱਸ ਜੀ ਵੀ ਯੂਬਾ ਸਿਟੀ ਇਹ ਉਹੀ ਇਲਾਕਾ ਹੈ ਜਿੱਥੇ ਜਿਹੜਾ ਕਹਿ ਲਓ ਵੀ ਨਾਰਥ ਅਮਰੀਕਾ ਅਤੇ USA ਦਾ ਸਭ ਤੋਂ ਜਿਹੜਾ ਵੱਡਾ ਨਗਰ ਕੀਰਤਨ ਹਰ ਸਾਲ ਨਵੰਬਰ ਦੇ ਵਿੱਚ ਜਿਹੜਾ ਉੱਥੇ ਸਜਾਇਆ ਜਾਂਦਾ ਹੈ, ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਦੂਰੋਂ ਨੇੜਿਓਂ ਸਿੱਖ ਸ਼ਰਧਾਲੂ ਜਿਹੜੇ ਆ ਨਤਮਸਤਕ ਹੋਣ ਦੇ ਲਈ ਉਸ ਜਿਹੜੇ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਣ ਦੇ ਲਈ ਜਿਹੜੇ ਉਹ ਪਹੁੰਚਦੇ ਆ। ਕਾਫੀ ਜਿਹੜੀ ਘਣੀ ਵਸੋਂ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਦੀ ਉੱਥੇ ਜਿਹੜੀ ਉਹ ਹੈਗੀ ਆ, ਓਬਵੀਅਸਲੀ ਮੈਜੋਰਟੀ ਤਾਂ ਨਹੀਂ ਪਰ ਦੂਜੇ ਜਿਹੜੀ ਕਮਿਊਨਿਟੀ ਵਾਲੇ ਵੀ ਆ, ਪਰ ਆਪਣੀ ਕਮਿਊਨਿਟੀ ਨੂੰ ਇਹ ਅਪਰੋਚ ਜਿਹੜੀ ਉਹ ਕਰ ਰਹੇ ਨੇ ਪੰਜਾਬੀ ਰੇਡੀਓ USA ਦੇ ਮਾਧਿਅਮ ਦੇ ਰਾਹੀਂ ਵੀ ਜਿਹੜੀ ਯੂਬਾ ਸਿਟੀ ਸਕੂਲ ਡਿਸਟ੍ਰਿਕਟ ਸਕੂਲ ਬੋਰਡ ਦੀਆਂ ਇਲੈਕਸ਼ਨ ਦੇ ਵਿੱਚ ਉਹ ਐਜ਼ ਏ ਕੈਂਡੀਡੇਟ ਖੜ੍ਹੇ ਨੇ ਟਰਸਟੀ ਏਰੀਆ ਜਿਹੜਾ ਉਹ 1 ਤੋਂ। ਆਪਣਾ ਜਿਹੜਾ ਹਰਜੋਤ ਸਿੰਘ ਜੀ ਸਭ ਤੋਂ ਜਿਹੜਾ ਵੱਡਾ ਹੁੰਦਾ ਵੀ ਪੰਜਾਬੀ, ਚਲੋ ਆਪਣੇ ਪੰਜਾਬੀਆਂ ਦੀ ਵੋਟ ਤਾਂ ਜਿਹੜੇ ਉਹ ਲੈਂਦੇ ਆ। ਗੱਲ ਬਾਅਦ ਦੇ ਵਿੱਚ ਇਹ ਬਹੁਤ ਵਾਰੀ ਜਿਹੜਾ ਸਵਾਲ ਆਉਂਦਾ ਆ ਵੀ ਭਾਈ ਕਿੰਨੇ ਕੁ ਅਪਰੋਚੇਬਲ ਹੋਣਗੇ ਤੁਸੀਂ, ਵੀ ਜੇ ਕੱਲ੍ਹ ਨੂੰ ਕੋਈ ਮਸਲਾ ਆ ਕਿਸੇ ਸਟੂਡੈਂਟ ਦਾ, ਕਿਸੇ ਪਰਿਵਾਰ ਵਾਲਿਆਂ ਦਾ, ਸਕੂਲ ਨੂੰ ਲੈ ਕੇ, ਤੁਸੀਂ ਤੁਹਾਡੇ ਤੱਕ ਪਹੁੰਚ ਕਰਨੀ ਕਿੰਨੀ ਕੁ ਆਸਾਨ ਜਿਹੜੀ ਉਹ ਰਹੂਗੀ? ਹਰਜੀਤ ਸਿੰਘ। ਹਾਂਜੀ, ਨਹੀਂ ਬਿਲਕੁਲ। ਹੁਣ ਆਲਵੇਜ਼ ਮੈਂ ਰੇਡੀਓ ਤੇ ਹੁਣ ਆਪਣਾ ਨੰਬਰ ਵੀ ਦਿੰਦਾ ਹੁੰਦਾ, ਉਹੀ ਸੇਮ ਮੇਰਾ ਵਾਅਦਾ ਆ ਵੀ ਉਹੀ ਕਮਿਊਨੀਕੇਸ਼ਨ ਰੱਖਾਂਗਾ। ਤੇ ਸਪੈਸ਼ਲੀ ਅਸੀਂ ਵੀ ਜਕਾਰਾ ਮੂਵਮੈਂਟ ਨਾਲ ਪ੍ਰੋਗਰਾਮ ਸ਼ੁਰੂ ਕੀਤੇ ਆ, ਸੋ ਜੋ ਵੀ ਇਸ ਵੇਲੇ ਸਟੂਡੈਂਟਸ ਨਾਲ ਸੰਪਰਕ ਹੈਗੀ ਆ ਮੈਨੂੰ ਆਪਣੇ ਕੰਸਰਨ ਦੱਸਦੇ ਆ ਵੀ ਉਹਨਾਂ ਦੀ ਚਿੰਤਾ ਕੀ ਹੈਗੀ, ਮੈਂ ਉਹ ਸੁਣਦਾ ਹੁੰਦਾ। ਉਹੀ ਅੱਗੇ ਵੀ ਇਹੀ ਕਰਾਂਗਾ, ਸੰਪਰਕ ਰੱਖਾਂਗਾ ਸਾਰਿਆਂ ਨਾਲ। ਮੇਰਾ ਨੰਬਰ ਫੇਰ ਵੀ ਦੇਵਾਂਗਾ, ਕਮਿਊਨਿਟੀ ਕੋਲ ਹੈਗਾ ਆ, ਜਦੋਂ ਵੀ ਮਰਜ਼ੀ ਮੈਨੂੰ ਕਾਂਟੈਕਟ ਕੋਈ ਵੀ ਕਰ ਸਕਦਾ ਆ ਤੇ ਮੈਂ ਧਿਆਨ ਨਾਲ ਗੱਲ ਸੁਣ ਕੇ ਤੇ ਫਿਰ ਦੇਖਾਂਗੇ ਅਸੀਂ ਐਕਸ਼ਨ ਕਿਵੇਂ ਲਈਏ। ਸੋ ਇਹੀ ਆ ਮੇਰਾ ਵਾਅਦਾ ਵੀ, ਉਹੀ ਸੰਪਰਕ ਰੱਖਾਂਗਾ ਕਮਿਊਨਿਟੀ ਨਾਲ ਜਿਸ ਤਰ੍ਹਾਂ ਪਿੱਛੇ ਤੋਂ ਜਾ ਕੇ ਹੁੰਦਾ ਰਿਹਾ। ਜੀ ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਹਰਜੀਤ ਸਿੰਘ ਜੀ, ਥੈਂਕ ਯੂ ਜੀ। ਹਾਂਜੀ, ਨਹੀਂ ਥੈਂਕ ਯੂ ਤੁਹਾਡਾ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ। ਸੋ ਸਾਡਾ ਸਮਾਂ ਵੀ ਕਾਫੀ ਉੱਪਰ ਗਿਆ ਤੇ ਅਨਪਲਾਈਮੈਂਟ ਨੂੰ ਲੈ ਕੇ ਕਾਫੀ ਕੁਐਸਚਨ ਸੀ ਫੇਸਬੁੱਕ ਤੇ ਵੀ। ਹੋਰ ਸ਼ਾਮ ਦਾ ਜਿਹੜਾ ਸਾਡਾ ਪ੍ਰੋਗਰਾਮ ਹੋਣਾ ਅਪਡੇਟ ਅਮਰੀਕਾ, ਉਹਦੇ 'ਚ ਕੁਛ ਅਪਡੇਟਸ ਆਈਆਂ ਹੈਗੀਆਂ ਅਨਪਲਾਈਮੈਂਟ ਨੂੰ ਲੈ ਕੇ, ਉਹ ਤੁਹਾਡੇ ਨਾਲ 5:40 ਤੇ ਜਿਹੜਾ ਸਾਡਾ ਸ਼ਾਮ ਦਾ ਪ੍ਰੋਗਰਾਮ ਹੋਣਾ 20 ਮਿੰਟ ਦਾ ਜਿਹੜਾ ਅਪਡੇਟ ਅਮਰੀਕਾ, ਉਹਦੇ 'ਚ ਸਾਂਝੇ ਕਰਾਂਗੇ। ਤੇ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਰੋਤੇ ਪੂਰੇ USA ਜਾਂ ਵਰਲਡ ਵਾਈਡ ਕਿਤੇ ਵੀ ਸੁਣ ਰਹੇ ਹੋ, ਸਾਰਿਆਂ ਨੂੰ ਬੇਨਤੀ ਆ ਵੀ ਪੰਜਾਬੀ ਰੇਡੀਓ USA ਦਾ YouTube ਚੈਨਲ ਜਿਹੜਾ ਹੈ ਉਹਨੂੰ ਸਬਸਕ੍ਰਾਈਬ ਕਰੋ। ਹੁਣ ਤੁਹਾਡੇ ਲਈ ਬੜਾ ਈਜ਼ੀ ਹੋ ਗਿਆ ਆ, ਸਾਰੀਆਂ ਹੀ ਖਬਰਾਂ ਚਾਹੇ ਉਹ ਮਿੰਟੂ ਗੁਰਸਰੀਆਂ ਦੀਆਂ, ਸੁਸ਼ੀਲ ਦਸਾਂਝ ਦੀਆਂ, ਬਲਤੇਜ ਪੰਨੂ ਦੀਆਂ, ਅਪਡੇਟ ਅਮਰੀਕਾ ਸਵੇਰ ਵਾਲਾ, ਸ਼ਾਮ ਵਾਲਾ, ਸਾਰੇ ਜਿਹੜੇ ਆ ਤੁਸੀਂ ਉੱਥੇ ਕਿਸੇ ਟਾਈਮ ਵੀ ਦੇਖ ਸਕਦੇ ਆ। ਇਹ ਤੋਂ ਬਿਨਾਂ ਸਿਹਤ ਸੰਭਾਲ ਵਾਲੇ ਪ੍ਰੋਗਰਾਮ, ਹੁਣ ਹਾਸੇ ਚਾਰੇ ਪਾਸੇ ਵਾਲਾ ਪ੍ਰੋਗਰਾਮ, ਉਹ ਵੀ ਉੱਥੇ ਅਪਡੇਟ ਹੁੰਦਾ ਆ, ਬੁਝਾਰਤਾਂ ਵਾਲਾ। ਸੋ ਵੱਧ ਤੋਂ ਵੱਧ ਜਿਹੜੇ ਪ੍ਰੋਗਰਾਮ ਆ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ 'ਤੇ ਦੇਖ ਸਕਦੇ ਆ। ਸੋ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਕਿਤੇ ਵੀ ਆ, ਜੇ ਸੱਚਮੁੱਚ ਹੀ ਤੁਸੀਂ ਪੰਜਾਬੀ ਰੇਡੀਓ USA ਦੇ ਪਰਿਵਾਰਕ ਮੈਂਬਰ ਸਮਝਦੇ ਆ ਤੇ ਸਾਰਿਆਂ ਨੂੰ ਵੱਧ ਤੋਂ ਵੱਧ ਕਹੋ ਭਈ ਇਸ YouTube ਚੈਨਲ ਨੂੰ, ਪੰਜਾਬੀ ਰੇਡੀਓ USA ਦੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬੜਾ ਈਜ਼ੀ ਆ, ਉੱਥੇ ਗੂਗਲ 'ਤੇ ਸਰਚ ਕਰਕੇ ਤੇ YouTube 'ਤੇ ਪੰਜਾਬੀ ਰੇਡੀਓ USA ਤੁਸੀਂ ਟਾਈਪ ਕਰਨਾ ਆ ਤੇ ਉਹਨੂੰ ਸਬਸਕ੍ਰਾਈਬ ਕਰ ਲਓ। ਕੋਈ ਉਹਦੀ ਫੀਸ ਨਹੀਂ, ਕੋਈ ਕਿਸੇ ਤਰ੍ਹਾਂ ਦਾ ਚਾਰਜ ਨਹੀਂ। ਸੋ ਟੋਟਲੀ ਇਹ ਫ੍ਰੀ ਹੈਗਾ, ਪਰ ਪ੍ਰੋਗਰਾਮ ਤੁਸੀਂ ਇਹ ਸਾਰੇ ਜਿਹੜੇ ਆ ਕਿਸੇ ਟਾਈਮ ਵੀ ਸੁਣ ਸਕਦੇ ਆ। ਹੁਣ ਤੱਕ ਸਾਡੀਆਂ 5000 ਤੋਂ ਵੱਧ ਜਿਹੜੀਆਂ YouTube ਦੀਆਂ ਜਿਹੜੀਆਂ ਹੈਗੀਆਂ ਆ ਉੱਥੇ ਆਲਰੇਡੀ ਪਈਆਂ ਹੋਈਆਂ ਹੈਗੀਆਂ ਵੀਡੀਓਜ਼ ਵੱਖ-ਵੱਖ ਜਿਹੜੀਆਂ ਪਈਆਂ ਹੋਈਆਂ ਨੇ। ਸੋ ਵੱਧ ਤੋਂ ਵੱਧ ਸਾਡਾ ਜਿਹੜਾ ਉਹ ਹੈਗਾ ਆ ਵੀ ਕੋਸ਼ਿਸ਼ ਵੀ ਵੱਧ ਤੋਂ ਵੱਧ ਜਿਹੜੇ ਆਪਣੇ ਲੋਕ ਨੇ ਉਹ ਇਹਨਾਂ ਦੇ ਨਾਲ ਜਿਹੜੇ ਉਹ ਤੁਸੀਂ ਜੁੜੋ, ਤੁਹਾਨੂੰ ਜਿਹੜਾ ਆ ਉਹ ਦਿੱਕਤ ਨਾ ਆਵੇ ਤੇ ਤੁਸੀਂ ਮੁੜ ਕੇ ਜਦੋਂ ਵੀ ਤੁਹਾਡਾ ਜੀਅ ਕਰਦਾ ਤੁਸੀਂ ਮੁੜ ਕੇ ਦੁਬਾਰਾ ਜਿਹੜਾ ਆ ਉਸ ਨੂੰ ਸੁਣ ਸਕਦੇ ਹੈਗੇ ਆ। ਤੇ ਦੱਸਦੇ ਜੇ ਵੀ ਹੁਣ ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਆਤਮਿਕ ਆਨੰਦ, ਫਿਰ 11 ਵਜੇ ਤੋਂ ਲੈ ਕੇ 12:30 ਵਜੇ ਤੱਕ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਕਰਾਂਗੇ ਹਾਸੇ ਚਾਰੇ ਪਾਸੇ।
12:30 ਤੋਂ 2 ਵਜੇ ਤੱਕ ਜਿਹੜਾ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, ਅੱਜ ਜਿਹੜੇ ਕੁਝ ਗੱਲਾਂ ਕੁਝ ਗੀਤ ਦੇ ਵਿੱਚ ਟਰਾਈ ਹੋਵੇਗੀ ਸੈਂਸਸ ਦੇ ਬਾਰੇ ਜਿਹੜੀ ਆ ਉਹ ਤੁਹਾਨੂੰ ਹੋਰ ਜਿਹੜੀ ਆ ਵੱਧ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾਵੇ। ਉਹ ਪ੍ਰੋਗਰਾਮ ਟਰਾਈ ਕਰਾਂਗੇ ਵੀ ਆਪਾਂ ਫੇਸਬੁੱਕ ਤੇ YouTube ਤੇ ਵੀ ਨਾਲ ਦੇ ਨਾਲ ਫਿਰ ਜਿਹੜਾ ਉਹ ਲਾਈਵ ਕਰੀਏ, ਤੇ ਫਿਰ 2 ਵਜੇ ਪ੍ਰੋਗਰਾਮ ਨਜ਼ਰੀਆ ਜਿਹੜਾ ਆ ਉਹ ਪੇਸ਼ ਕਰਾਂਗੇ। 4 ਵਜੇ ਜਿਹੜਾ ਪ੍ਰੋਗਰਾਮ ਦੇਸੋਂ ਪ੍ਰਦੇਸ਼, ਤੇ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ 5:40 ਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਜਿਹੜਾ ਆ ਉਹ ਆਵੇਗਾ। ਉਸ ਤੋਂ ਉਪਰੰਤ ਜਿਹੜਾ 6 ਵਜੇ ਗੁਰਬਾਣੀ ਦਾ ਪ੍ਰੋਗਰਾਮ, 8 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਬਲਤੇਜ ਪੰਨੂ ਹੁਣਾਂ ਦੇ ਨਾਲ। ਅੱਜ ਜਿਹੜੇ ਆ ਸ਼ੁੱਕਰਵਾਰ ਦੇ ਅੱਜ ਜਿਹੜੇ ਸੋਮਵਾਰ ਦੇ ਅਪਡੇਟ ਅਮਰੀਕਾ ਦੇ ਵਿੱਚ ਉਹ ਜਿਹੜੇ ਜਿਹੜੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸ਼ਾਮ ਦੇ ਜਿਹੜੇ ਹੋਣਾ ਆ ਉਹਦੇ ਵਿੱਚ ਉਹ ਤੁਹਾਡੀਆਂ ਜਿਹੜੇ ਆ ਸਵਾਲ ਵੀ ਜਿਹੜੇ ਉਹ ਲੈਣਗੇ। ਸੋ ਇਹ ਸੀਗੇ ਸਾਡੇ ਅੱਜ ਦੇ ਜਿਹੜੇ ਪ੍ਰੋਗਰਾਮ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਹ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।